ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵੀਅਰਜ਼, ਅਸੀਂ ਬੀਤੀ ਕੱਲ ਵੀ ਇਸ ਸ਼ੋਅ ਦੇ ਵਿੱਚ ਗੱਲ ਕੀਤੀ ਸੀ ਤੇ ਅੱਜ ਦੁਬਾਰਾ ਫਿਰ ਅਸੀਂ ਜਿਹੜਾ ਭਾਰਤ ਸਰਕਾਰ ਵੱਲੋਂ ਫੈਸਲਾ ਲਿਆ ਗਿਆ, ਜਿਹੜੇ ਸਿੱਖ ਐਕਟਿਵਿਸਟ ਨੇ ਵੱਖ-ਵੱਖ ਮੁਲਕਾਂ ਦੇ ਵਿੱਚ ਭਾਰਤ ਦੀ ਸਰਹੱਦ ਤੋਂ ਬਾਹਰ ਬੈਠੇ ਨੇ, ਉਹਨਾਂ ਦੇ ਵਿੱਚੋਂ 9 ਨੂੰ ਨਾਮਜ਼ਦ ਕਰਕੇ ਸਿੱਧੇ ਤੌਰ ਤੇ ਮਿਨਿਸਟਰੀ ਆਫ ਹੋਮ ਅਫੇਅਰਸ ਵੱਲੋਂ ਟੈਰਰਿਸਟ ਗਰਦਾਨਿਆ ਗਿਆ। ਸੋ ਸਿੱਧੇ ਤੌਰ ਦੇ ਉੱਤੇ ਜਿਹੜੀਆਂ UAPA ਐਕਟ ਦੇ ਥੱਲੇ ਇਹ ਟੈਰਰਿਸਟ ਐਲਾਨਣ ਦਾ ਜਿਹੜਾ ਕਦਮ ਹੈ, ਇਹਦੀਆਂ ਇੰਪਲੀਕੇਸ਼ਨਸ ਬਹੁਤ ਡੂੰਘੀਆਂ ਨੇ ਤੇ ਇਹਨੂੰ ਸਿੱਖਾਂ ਦੀ ਜਿਹੜੀ ਐਕਟਿਵਿਜ਼ਮ ਹੈ ਜਾਂ ਜਦੋਂ ਅਸੀਂ ਵੱਖਰੇ ਰਾਜ ਦੀ ਵੱਖਰੇ ਮੁਲਕ ਦੀ ਗੱਲ ਕਰਦੇ ਹਾਂ, ਇੱਕ ਫਰੀडम ਆਫ ਸਪੀਚ, ਫਰੀडम ਆਫ ਐਕਸਪ੍ਰੈਸ਼ਨ ਦੇ ਥੱਲੇ ਜਾਂ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੇ ਥੱਲੇ, ਜਿਹੜਾ ਕਿ ਇੰਟਰਨੈਸ਼ਨਲ ਕਾਨੂੰਨਾਂ ਦੇ ਥੱਲੇ ਜ਼ਦ ਦੇ ਵਿੱਚ ਆਉਂਦਾ ਹੈ। ਸੋ ਉਸ ਨੂੰ ਜਦੋਂ ਤੁਸੀਂ ਟੈਰਰਿਜ਼ਮ ਦੇ ਨਾਲ ਜੋੜ ਕੇ UAPA ਦੇ ਥੱਲੇ ਤੁਸੀਂ ਸਿੱਖ ਐਕਟਿਵਿਜ਼ਮ ਨੂੰ ਟੈਰਰਿਜ਼ਮ ਐਲਾਨ ਦਿੰਦੇ ਹੋ ਤੇ ਉਸ ਦੇ ਥੱਲੇ ਕੰਮ ਕਰ ਰਹੇ ਜਿਹੜੇ ਐਕਟਿਵਿਸਟ ਨੇ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਜਿਹੜਾ ਇਹ ਕਦਮ ਚੁੱਕਿਆ ਗਿਆ, 9 ਜਿਹੜੇ ਸਿੱਖ ਨੇ ਐਕਟਿਵਿਸਟ ਨੇ ਉਹਨਾਂ ਨੂੰ ਅੱਤਵਾਦੀ ਟੈਰਰਿਸਟ ਐਲਾਨਿਆ ਗਿਆ, ਜਿਨ੍ਹਾਂ ਦੇ ਵਿੱਚ ਹਰਦੀਪ ਸਿੰਘ ਨਿੱਜਰ, ਗੁਰਮੀਤ ਸਿੰਘ ਬੱਗਾ, ਵਧਾਵਾ ਸਿੰਘ ਬੱਬਰ, ਲਖਵੀਰ ਸਿੰਘ, ਰਣਜੀਤ ਸਿੰਘ, ਭੁਪਿੰਦਰ ਸਿੰਘ ਭਿੰਦਾ, ਪਰਮਜੀਤ ਸਿੰਘ ਤੇ ਗੁਰਪਤਵੰਤ ਸਿੰਘ ਪੰਨੂ ਦੇ ਨਾਮ ਸ਼ਾਮਲ ਨੇ। ਇਹ ਕੀ ਇਹਦੇ ਮਾਇਨੇ ਕੀ ਨੇ ਤੇ ਜਦੋਂ ਅਸੀਂ ਇੱਕ ਪੱਖ ਇਸ ਵਕਤ ਭਾਰਤ ਦੇ ਮੀਡੀਆ ਦੇ ਵਿੱਚ ਦਿਖਾਇਆ ਜਾ ਰਿਹਾ ਹੈ, ਅਸੀਂ ਦੂਜੇ ਪੱਖ ਦੇ ਨਾਲ ਵੀ ਗੱਲ ਕਰਨੀ ਚਾਹੁੰਦੇ ਹਾਂ ਜਾਂ ਇਹ ਜਾਣਨਾ ਜ਼ਰੂਰੀ ਹੈ ਵੀ ਸਿੱਖਾਂ ਦੇ ਨਜ਼ਰੀਏ ਦੇ ਵਿੱਚ ਇਸ ਕਦਮ ਨੂੰ ਕਿਵੇਂ ਦੇਖਿਆ ਜਾ ਰਿਹਾ ਹੈ ਤੇ ਸਾਡੇ ਲਈ ਇਹਦੇ ਮਾਇਨੇ ਕੀ ਨੇ ਤੇ ਸਾਡਾ ਪੱਖ ਕੀ ਹੈ। ਸੋ ਉਹ ਪੱਖ ਅਸੀਂ ਅੱਜ ਤੁਹਾਡੇ ਸਾਹਮਣੇ ਤੁਹਾਡੀ ਕਚਹਿਰੀ ਦੇ ਵਿੱਚ ਲੈ ਕੇ ਹਾਜ਼ਰ ਹੋ ਰਹੇ ਹਾਂ। ਇਹਨਾਂ 9 ਦੇ ਵਿੱਚੋਂ ਇੱਕ ਸਰਦਾਰ ਪਰਮਜੀਤ ਸਿੰਘ ਪੰਮਾ, ਜਿਹੜੇ ਕਿ ਇਸ ਵਕਤ UK ਦੇ ਵਿੱਚ ਮੌਜੂਦ ਨੇ, ਸਾਡੇ ਨਾਲ ਜੁੜੇ ਹੋਏ ਨੇ। ਆਓ ਉਹਨਾਂ ਕੋਲੋਂ ਜਾਣਦੇ ਹਾਂ, ਜਦੋਂ ਅਸੀਂ ਸਾਡੇ ਸਿੱਖਾਂ ਦੇ ਪੱਖ ਦੀ ਗੱਲ ਕਰਦੇ ਹਾਂ, ਵੀ ਉਹ ਇਸ ਜਿਹੜਾ ਉਹਨਾਂ ਨੂੰ ਟੈਰਰਿਸਟ ਐਲਾਨਿਆ ਗਿਆ ਭਾਰਤ ਦੀ ਹਕੂਮਤ ਵੱਲੋਂ, ਉਹ ਕਿਵੇਂ ਲੈਂਦੇ ਆ, ਦੇਖਦੇ ਆ ਸਾਰੇ ਪਾਰਟ ਨੂੰ। ਪਰਮਜੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ ਭਾਜੀ ਤੇ 84 ਦੇ ਸਾਰੇ ਦਰਸ਼ਕਾਂ ਨੂੰ ਦਾਸ ਦੀ ਫਤਿਹ ਪ੍ਰਵਾਨ ਹੋਵੇ ਜੀ। ਫਿਰ ਜੀ ਮੈਂ ਸ਼ੁਰੂਆਤ ਤੁਹਾਡਾ ਪ੍ਰਤੀਕਰਮ ਹੀ ਜਾਣਨਾ ਚਾਹੂੰਗਾ ਸਭ ਤੋਂ ਪਹਿਲਾਂ, ਵੀ ਕਿਵੇਂ ਦੇਖਦੇ ਹੋ, ਤੁਹਾਡਾ ਕੀ ਰਿਐਕਸ਼ਨ ਹੈ ਇਹ ਜਿਹੜਾ ਸਾਰਾ ਪਾਰਟ ਪਿਛਲੇ 24 ਤੋਂ 48 ਘੰਟੇ ਦੇ ਵਿੱਚ ਜਿਹੜਾ ਵਾਪਰ ਰਿਹਾ, ਖਬਰਾਂ ਚਾਰ ਚੁਫੇਰੇ ਘੁੰਮ ਰਹੀਆਂ ਨੇ ਕਿ ਜੀ ਭਾਰਤ ਵੱਲੋਂ 9 ਜਿਹੜੇ ਸਿੱਖ ਨੇ ਉਹਨਾਂ ਨੂੰ ਟੈਰਰਿਸਟ ਐਲਾਨ ਦਿੱਤਾ ਗਿਆ, ਤੁਹਾਡਾ ਨਾਮ ਵੀ ਉਹਦੇ ਵਿੱਚ ਸ਼ਾਮਲ ਹੈ ਜੀ। ਅਮਰਵੀਰ ਭਾਜੀ, ਸਭ ਤੋਂ ਪਹਿਲਾਂ ਮੈਂ ਇਹ ਤੁਹਾਨੂੰ ਦੱਸ ਦਿੰਦਾ ਹਾਂ ਕਿ ਸਿੱਖ ਜਿਹੜੇ ਇਸ ਵਕਤ ਜਿਨ੍ਹਾਂ ਕੋਲ ਆਪਣਾ ਦੇਸ਼, ਆਪਣਾ ਘਰ ਨਹੀਂ, ਸੋ ਕੰਟੀਨਿਊਸਲੀ ਤਕਰੀਬਨ ਪਿਛਲੇ 40 ਸਾਲ ਤੋਂ ਜਿਹੜੀ ਹੈ ਉਹ ਆਜ਼ਾਦੀ ਦੀ ਮੁਹਿੰਮ ਪੰਜਾਬ ਤੋਂ ਲੈ ਕੇ ਅੱਜ ਦੁਨੀਆ ਦੇ ਵਿੱਚ ਸਾਰੀ ਜਗ੍ਹਾ ਸਿਰਫ ਪੰਜਾਬ ਨੂੰ ਆਜ਼ਾਦ ਕਰਾਉਣ ਦੇ ਲਈ ਇਹ ਮੁਹਿੰਮ ਜਿਹੜੀ ਹੈ ਉਹ ਚੱਲ ਰਹੀ ਹੈ। ਜਿਸ ਦੌਰਾਨ 1984 ਦੇ ਵਿੱਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੁੰਦਾ ਹੈ, ਉਸ ਤੋਂ ਲੈ ਕੇ ਹਥਿਆਰਬੰਦ ਸੰਘਰਸ਼ ਲੜਿਆ ਜਾਂਦਾ ਆ ਆਪਣੇ ਡਿਫੈਂਸ ਦੇ ਵਿੱਚ। ਅਸੀਂ ਕਿਸੇ ਤੇ ਹਥਿਆਰ ਲੈ ਕੇ ਨਹੀਂ ਚੜ੍ਹੇ ਜਾਂ ਹਥਿਆਰ ਜਿਹੜੇ ਆ ਅਸੀਂ ਇਸ ਲਈ ਨਹੀਂ ਸੀ ਰੱਖੇ ਕਿ ਅਸੀਂ ਕਿਸੇ ਦੇ ਉੱਤੇ ਚੜ੍ਹ ਕੇ ਜਾਣਾ ਆ, ਪਰ ਆਪਣੇ ਡਿਫੈਂਸ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਕਿਹਾ ਆ ਕਿ ਸਿੱਖ ਨੇ ਸ਼ਸਤਰ ਰੱਖਣਾ ਆ ਤੇ ਸ਼ਸਤਰ ਰੱਖ ਕੇ ਆਪਣੀ ਵੀ ਰੱਖਿਆ ਕਰਨੀ ਹੈ ਤੇ ਦੂਜੇ ਦੀ ਵੀ ਰੱਖਿਆ ਕਰਨੀ ਹੈ। ਸੋ ਅਸੀਂ ਇਸ ਸੰਦਰਭ ਦੇ ਵਿੱਚ ਜੋ ਹੁਣ ਜਿਹੜਾ ਵਾਕਿਆ ਜਿਹੜਾ ਵਰਤਿਆ ਹੈ, ਜੋ ਕੁਛ ਹੁਣ ਹੋਇਆ, ਉਹ ਬੜਾ ਮੰਦਭਾਗਾ ਆ। ਪਰ ਸਿੱਖਾਂ ਦੇ ਨਾਲ ਇਹ ਮੁਹਿੰਮਾਂ ਜਿਹੜੀਆਂ, ਜਿਹੜੇ ਪੁਰਾਣੇ ਬਜ਼ੁਰਗ ਜਿਹੜੇ ਕਹਿੰਦੇ ਸੀ ਨਾ ਕਿ ਕਾਬਲ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਤੇ ਪੰਜਾਬ ਦੇ ਜੰਮਿਆਂ ਨੂੰ ਵੀ ਨਿੱਤ ਮੁਹਿੰਮਾਂ ਨੇ। ਸੋ ਅਸੀਂ ਆਪਣਾ ਦੇਸ਼ ਆਜ਼ਾਦ ਕਰਾਉਣ ਦੇ ਲਈ, ਪੰਜਾਬ ਨੂੰ ਆਜ਼ਾਦ ਕਰਾਉਣ ਦੇ ਲਈ ਇੱਕ ਮੂਵਮੈਂਟ ਜਿਹੜੀ ਹੈ ਉਹ ਸਾਰੀ ਦੁਨੀਆ ਦੇ ਵਿੱਚ ਖੜੀ ਕੀਤੀ ਹੋਈ ਹੈ। ਬੜੀ ਪੀਸਫੁਲ ਮੂਵਮੈਂਟ ਹੈ, ਬੜੀ ਪੀਸਫੁਲ। ਹਰੇਕ ਦੁਨੀਆ ਦਾ ਦੇਸ਼ ਜਿਹੜਾ ਆ ਇਸ ਨੂੰ ਰੈਕੋਗਨਾਈਜ਼ ਕਰਦਾ ਆ, ਸਾਨੂੰ ਅਲਾਓ ਕਰਦਾ ਆ, ਇਸ ਆਰਗੇਨਾਈਜੇਸ਼ਨ ਨੂੰ ਅਲਾਓ ਕਰਦਾ ਆ ਕਿ ਆਪਣੇ ਇੰਟਰਨੈਸ਼ਨਲ ਕਾਨੂੰਨਾਂ ਦੇ ਅਧੀਨ ਰਹਿੰਦੇ ਹੋਏ, ਉਸ ਕੰਟਰੀ ਦੇ ਵਿੱਚ ਜਿੱਥੇ ਤੁਸੀਂ ਰਹਿੰਦੇ ਹੋ ਉਹਨਾਂ ਦੇ ਕਾਨੂੰਨਾਂ ਦੇ ਅੰਦਰ ਰਹਿੰਦੇ ਹੋਏ ਅਸੀਂ ਜਿਹੜੀ ਆ ਪੰਜਾਬ ਦੀ ਆਜ਼ਾਦੀ ਦੀ ਗੱਲ ਕਰੀਏ। ਇਸ ਦੇ ਬਾਵਜੂਦ ਵੀ ਹਿੰਦੁਸਤਾਨ ਦੀ ਸਰਕਾਰ ਨੂੰ, ਭਾਰਤ ਦੀ ਸਰਕਾਰ ਨੂੰ
ਜੇ ਬਾਹਰ ਵਸਦੇ ਸਿੱਖ ਜਿਨ੍ਹਾਂ ਦਾ ਦੁਨੀਆ ਦੇ ਵਿੱਚ ਇਹ ਨਾਂ ਆ ਕਿ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ, ਜੇ ਉਸਨੂੰ ਅਸੀਂ ਅੱਤਵਾਦੀ ਲੱਗਦੇ ਆ, ਫਿਰ ਇਹ ਜਿਹੜੇ ਸਾਡੇ ਵਾਸਤੇ ਇਹ ਕੋਈ ਬਹੁਤ ਵੱਡੀ ਗੱਲ ਨਹੀਂ, ਇਹ ਸਾਡੇ ਵਾਸਤੇ ਮੈਡਲ ਆ। ਇਹ ਮੈਡਲ ਸਾਡੀ ਕੌਮ ਨੂੰ ਅੱਗੇ ਵੀ ਦਿੱਤੇ ਇਹਨਾਂ ਨੇ ਤੇ ਹੁਣ ਵੀ ਅਸੀਂ ਵਡਭਾਗੇ ਆ। ਇਹ ਹਿੰਦੁਸਤਾਨ ਦੀ ਗੌਰਮੈਂਟ ਇਹ ਨਾ ਸੋਚੇ ਕਿ ਜੇ ਉਹਨਾਂ ਨੇ ਸਾਨੂੰ ਇਸ ਤਰ੍ਹਾਂ ਕਾਨੂੰਨ ਨੂੰ ਤੋੜ ਮਰੋੜ ਕੇ ਸਾਨੂੰ ਐਜ਼ ਅੱਤਵਾਦੀ ਦੁਨੀਆ ਦੇ ਵਿੱਚ ਉਹ ਦਿਖਾਉਣ ਦੀ ਕੋਸ਼ਿਸ਼ ਕਰਨਗੇ। ਅਸੀਂ ਇਸ ਦੇ ਖਿਲਾਫ ਵੀ ਇੱਕ ਲੀਗਲ ਕਾਰਵਾਈ ਕਰਨ ਦੀ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਜੀ ਜਿਵੇਂ ਇਹ ਗੱਲ ਵੀ ਸਿੱਧ ਹੈਗੀ ਆ ਜਾਂ ਸਾਡੇ ਦਰਸ਼ਕ ਜਾਂ ਓਵਰਆਲ ਦੁਨੀਆ ਦੇ ਵਿੱਚ ਇਹ ਗੱਲ ਮੰਨੀ ਗਈ ਆ, ਹੁਣ ਭਾਰਤ ਦਾ ਕਾਨੂੰਨ ਵੀ ਤੁਹਾਨੂੰ ਵੱਖਰੇ ਮੁਲਕ ਦੀ ਜਾਂ ਖਾਲਿਸਤਾਨ ਕਹਿਣ ਦੀ ਆਜ਼ਾਦੀ ਦਿੰਦਾ, ਇੰਟਰਨੈਸ਼ਨਲ ਕਾਨੂੰਨ ਵੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਨੂੰ ਮੰਨਦਾ। ਪਰ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਕਾਨੂੰਨ ਨੂੰ ਤੋੜ ਮਰੋੜ ਕੇ ਜਿਹੜਾ ਹੈ ਤੁਹਾਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ, ਸੋ ਕਿਹੜੇ ਹੱਥਕੰਡੇ ਵਰਤੇ ਜਾ ਰਹੇ ਆ ਜਦੋਂ ਤੁਸੀਂ ਕਹਿੰਦੇ ਹੋ ਵੀ ਕਾਨੂੰਨ ਨੂੰ ਤੋੜਿਆ ਮਰੋੜਿਆ ਗਿਆ? ਦੇਖੋ ਤੁਸੀਂ UAPA ਜਿਹੜਾ ਹੈ ਉਹਨਾਂ ਨੇ ਜਦੋਂ ਸਾਡੀ ਇਹਨਾਂ ਨੇ ਅਨਾਉਂਸ ਕੀਤਾ ਆ, ਸੋ ਜਿਹੜਾ UAPA ਐਕਟ ਆ, ਮੈਂ ਤੁਹਾਨੂੰ ਉਸ ਐਕਟ ਬਾਰੇ ਦੱਸ ਦਿੰਦਾ ਆ। ਉਸਦੇ ਵਿੱਚ ਉਸ ਐਕਟ ਦੇ ਵਿੱਚ ਇਹਨਾਂ ਨੂੰ ਕੋਈ ਐਵੀਡੈਂਸ ਦੀ ਲੋੜ ਨਹੀਂ ਹੁੰਦੀ ਤੇ ਇਹਨਾਂ ਨੇ ਜਿਹੜੀ ਵਰਡਿਕਟ ਕੀਤਾ ਆ ਉਹ ਇਹ ਕੀਤਾ ਕਿ ਵੀ ਬਲੀਵ ਕਿ ਇਹ ਜਿਹੜੇ ਬੰਦੇ ਆ ਇਹ ਟੈਰਰਿਸਟ ਆ। ਸਾਡੇ ਕੋਲ ਕੋਈ ਐਵੀਡੈਂਸ ਨਹੀਂ, ਸਾਡੇ ਕੋਲ ਕੁਛ ਨਹੀਂ, ਸਾਡੇ ਕੋਲ ਸਾਨੂੰ ਕੋਈ ਲੋੜ ਵੀ ਨਹੀਂ ਕੀ, ਮਤਲਬ ਕਿ ਹਿੰਦੁਸਤਾਨ ਦੇ ਵਿੱਚ UAPA ਐਕਟ ਜੇ ਕਿਸੇ ਤੇ ਲਾ ਦੇਣ ਉਹਨਾਂ ਨੂੰ ਲੋੜ ਨਹੀਂ ਕਿ ਉਹਨਾਂ ਕੋਲ ਐਵੀਡੈਂਸ ਹੋਵੇ, ਉਹ ਸ਼ੱਕ ਦੇ ਆਧਾਰ ਤੇ ਬੰਦੇ ਨੂੰ ਚੱਕ ਕੇ ਜੇਲ੍ਹ 'ਚ ਪਾ ਸਕਦੇ ਆ। ਸੋ ਐਗਜ਼ੈਕਟਲੀ ਇਸੀ ਚੀਜ਼ ਨੂੰ ਤੁਸੀਂ ਆਪਣੇ ਆਪ ਸਮਝਦਾਰ ਹੋ ਕਿ ਕਿਸ ਤਰ੍ਹਾਂ ਕਿਸੇ ਬੰਦੇ ਨੂੰ ਜਿਹੜਾ ਹਿੰਦੁਸਤਾਨ ਦੇ ਵਿੱਚ ਨਹੀਂ ਹੈਗਾ ਤੇ ਦੂਜੇ ਮੁਲਕ ਦੇ ਵਿੱਚ ਰਹਿ ਕੇ ਇੱਕ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਰਹਿ ਕੇ ਉਹਨਾਂ ਦੇ ਕਾਨੂੰਨ ਨੂੰ ਨਾ ਤੋੜਦਾ ਹੋਇਆ ਆਪਣੀ ਗੱਲ ਜਿਹੜਾ ਦੁਨੀਆ ਦੇ ਵਿੱਚ ਲੈ ਕੇ ਜਾ ਰਿਹਾ, ਉਸਦੇ ਬਾਵਜੂਦ ਜੇ ਹਿੰਦੁਸਤਾਨ ਤੁਹਾਨੂੰ ਟੈਰਰਿਸਟ ਕਹੇਗਾ ਫਿਰ ਤੁਸੀਂ ਕੀ ਕਰੋਗੇ? ਸੋ ਤੋੜਿਆ ਮਰੋੜਿਆ ਇਸ ਤਰ੍ਹਾਂ ਜਾ ਰਿਹਾ ਕਿ ਇਹ ਆਪਣੀ ਮਰਜ਼ੀ ਦੇ ਨਾਲ ਜਿਹੜੇ ਆ ਕਾਨੂੰਨ ਬਣਾਉਂਦੇ ਆ ਉੱਥੇ ਜਿਹੜੇ ਮਾਈਨੋਰਿਟੀਜ਼ ਦੇ ਖਿਲਾਫ ਜਾਂਦੇ। ਹੁਣ ਕਾਨੂੰਨ ਸਿੱਖ ਦੇ ਵਾਸਤੇ ਹਿੰਦੁਸਤਾਨ ਦੇ ਵਿੱਚ ਹੋ ਰਿਹਾ ਤੇ ਹਿੰਦੂ ਦੇ ਵਾਸਤੇ ਕੁਛ ਹੋ ਰਿਹਾ। ਸੋ ਦੋਗਲਾ ਕਾਨੂੰਨ ਆ। ਸੋ ਕਾਨੂੰਨਾਂ ਨੂੰ ਨਾ ਅਸੀਂ ਇਹਨਾਂ ਦੇ ਮੰਨਦੇ ਆ ਤੇ ਨਾ ਅਸੀਂ ਇਹਨਾਂ ਦੇ ਸੰਵਿਧਾਨ ਨੂੰ ਮੰਨਦੇ ਆ। ਪਰ ਹਾਂ, ਜਿਹਨਾਂ ਦੇਸ਼ਾਂ 'ਚ ਅਸੀਂ ਰਹਿੰਦੇ ਆ ਉਹਨਾਂ ਦੇ ਕਾਨੂੰਨ ਨੂੰ ਵੀ ਮੰਨਦੇ ਆ ਕਿਉਂਕਿ ਉਹਨਾਂ ਨੇ ਤੁਹਾਨੂੰ ਅਧਿਕਾਰ ਦਿੱਤਾ ਹੈ ਆਪਣੀ ਆਜ਼ਾਦੀ ਦਾ। ਇਹ ਫਰੀडम ਆਫ ਸਪੀਚ ਹੈਗੀ ਹੈ, ਫਰੀडम ਆਫ ਐਕਸਪ੍ਰੈਸ਼ਨ ਇਹਨਾਂ ਦੇਸ਼ਾਂ ਨੇ ਤੁਹਾਨੂੰ ਦਿੱਤੀ ਹੋਈ ਹੈ। ਅਸੀਂ ਉਸ ਕਾਨੂੰਨ ਨੂੰ ਯੂਜ਼ ਕਰਦੇ ਹਾਂ, ਉੱਥੇ ਅਸੀਂ ਵਾਇਓਲੇਸ਼ਨ ਨਹੀਂ ਕਰਦੇ। ਔਰ ਅਸੀਂ ਵਾਇਓਲੇਸ਼ਨ ਨੂੰ ਬਿਲਕੁਲ ਕੰਡੈਮ ਕਰਦੇ ਹਾਂ ਕਿ ਵਾਇਓਲੇਸ਼ਨਸ ਨਹੀਂ ਹੋਣੀਆਂ ਚਾਹੀਦੀਆਂ ਕਿਸੇ ਵੀ ਚੀਜ਼ ਦੀਆਂ। ਪਰ ਜੇ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਲੱਗਦਾ ਕਿ ਅਸੀਂ ਵਾਇਓਲੇਟ ਕਰਦੇ ਹਾਂ, ਜੇ ਅਸੀਂ ਪੰਜਾਬ ਨੂੰ ਆਜ਼ਾਦ ਕਰਾਉਣ ਦੀ ਗੱਲ ਕਰਦੇ ਹਾਂ, ਜੇ ਅਸੀਂ ਵੋਟ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਅਸੀਂ ਕਿਸੇ ਵੀ ਚੀਜ਼ ਨੂੰ ਪ੍ਰਮੋਟ ਨਹੀਂ ਕਰਦੇ, ਅਸੀਂ ਹਥਿਆਰਾਂ ਨੂੰ ਪ੍ਰਮੋਟ ਨਹੀਂ ਕਰਦੇ, ਅਸੀਂ ਰਾਈਟ ਆਫ ਐਕਸਰਸਾਈਜ਼, ਆਪਣੇ ਰਾਈਟ ਨੂੰ ਕਿੱਦਾਂ ਐਕਸਰਸਾਈਜ਼ ਕਰਨਾ ਤੁਸੀਂ ਸਿਰਫ ਇਸ ਚੀਜ਼ ਨੂੰ ਪ੍ਰਮੋਟ ਕਰਦੇ ਆ। ਜੇ ਹਿੰਦੁਸਤਾਨ ਕਹਿੰਦਾ ਹੈ ਕਿ ਮੈਂ ਦੁਨੀਆ ਦੀ ਡੈਮੋਕ੍ਰੇਸੀ ਹੈਗਾ ਆ ਵੱਡਾ, ਤੇ ਇਹ ਵੋਟ ਜਿਹੜੀ ਹੈ ਇਹ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਹੀ ਜਿਹੜੀ ਆ ਉਹ ਐਕਸਰਸਾਈਜ਼ ਕੀਤੀ ਜਾਂਦੀ ਹੈ। ਸੋ ਅਸੀਂ ਤਾਂ ਕਿਸੇ ਵੀ ਕਿਤੇ ਏਦਾਂ ਦੀ ਸਪੀਚ ਨਹੀਂ ਕਰਦੇ ਕਿ ਤੁਸੀਂ ਜਿਹੜੇ ਆ ਬੰਦੇ ਮਾਰਦੇ ਹੋ ਜਾਂ ਤੁਸੀਂ ਬੰਬ ਬਲਾਸਟ ਕਰਦੇ ਹੋ। ਅਸੀਂ ਤਾਂ ਕਹਿੰਦੇ ਆ ਕਿ ਇਹ ਰਾਈਟ ਆ, ਇੰਟਰਨੈਸ਼ਨਲ ਲਾਅ ਆ, ਇਹ ਇੰਟਰਨੈਸ਼ਨਲ ਕਾਨੂੰਨ ਆ। ਇਸ ਕਾਨੂੰਨ ਨੂੰ ਫੋਲੋ ਕਰਦੇ ਹੋਏ ਅਸੀਂ UNO ਦੇ ਵਿੱਚ ਜਾਂਦੇ ਹਾਂ। ਜੀ ਤੇ ਪਰਮਜੀਤ ਸਿੰਘ ਜੀ, ਜਿਹੜਾ ਇਸ ਕਾਨੂੰਨ ਦੇ ਤਹਿਤ ਅੱਤਵਾਦੀ ਗਰਦਾਨਿਆ ਗਿਆ ਤੇ ਉਹਦੇ ਵਿੱਚ ਜਿਹੜੀਆਂ ਗੱਲਾਂ ਜੋ ਡਿਟੇਲ ਸਾਹਮਣੇ ਆਉਂਦੀਆਂ ਨੇ, ਜਿਹੜਾ ਦੂਜਾ ਪੱਖ ਜਾਂ ਇੰਡੀਅਨ ਗਵਰਨਮੈਂਟ ਜਦੋਂ ਇਹ ਗੱਲ ਕਹਿੰਦੀ ਹੈ ਇਹਨਾਂ ਬੰਦਿਆਂ ਦੀ ਕੇਸਾਂ ਦੇ ਵਿੱਚ ਇਨਵੋਲਵਮੈਂਟ ਆ, ਉੱਥੇ ਜਿਹੜੀਆਂ ਟੈਰਰਿਸਟ ਐਕਟੀਵਿਟੀਜ਼ ਹੁੰਦੀਆਂ ਨੇ ਉਹਨਾਂ ਦੇ ਵਿੱਚ ਇਹਨਾਂ ਦੀ ਇਨਵੋਲਵਮੈਂਟ ਹੁੰਦੀ ਹੈ। ਇਹਨਾਂ ਦੇ ਹੈਂਡਲਰਸ ਜਿਹੜੇ ਨੇ ਉਹ ਪਾਕਿਸਤਾਨ ਦੇ ਵਿੱਚ ਐਸਆਈ ਇਹਨਾਂ ਨੂੰ ਫੰਡ ਕਰਦੀ ਹੈ ਤੇ ਟੈਰਰਿਜ਼ਮ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹ ਇੱਥੇ ਐਗਜ਼ੀਕਿਊਟ ਕਰਨ ਦੇ ਲਈ ਇਹ ਪੈਸੇ ਵੀ ਭੇਜਦੇ ਆ ਤੇ ਬੰਦਿਆਂ ਦੀ ਮਦਦ ਵੀ ਕਰਦੇ ਆ, ਜਿਹਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਜਾਂ ਪਿਛਲੇ ਦਿਨਾਂ ਦੇ ਵਿੱਚ ਪਿਛਲੇ 2 ਹਫ਼ਤਿਆਂ ਦੇ ਵਿੱਚ ਹੀ ਜੇ ਦੇਖਣਾ ਹੋਵੇ ਤੇ 10 ਦੇ ਕਰੀਬ ਸਿੱਖ ਨੌਜਵਾਨ ਜਿਹੜੇ ਆ ਉਹ ਵੱਖ-ਵੱਖ ਥਾਵਾਂ ਤੋਂ ਫੜੇ ਵੀ ਆ ਉਹਨਾਂ ਨੇ। ਇਹਨੂੰ ਕਿਵੇਂ ਤੁਸੀਂ ਰਿਸਪੌਂਡ ਕਰੋਗੇ ਜਾਂ ਕਿਵੇਂ ਦੇਖਦੇ ਹੋ? ਜੀ ਦੇਖੋ, ਜੇ ਜਿਹੜੀ ਬਲੇਮ ਗੇਮ ਆ ਇਹ ਬੜੇ ਲੰਬੇ ਸਮੇਂ ਤੋਂ ਸਿੱਖਾਂ ਦੇ ਨਾਲ ਖੇਲੀ ਜਾ ਰਹੀ ਹੈ, ਅੱਜ ਤੋਂ ਨਹੀਂ ਖੇਲੀ ਜਾ ਰਹੀ। ਜਿਸ ਦਿਨ ਤੋਂ ਸੰਘਰਸ਼ ਸ਼ੁਰੂ ਹੋਇਆ ਉਸੇ ਦਿਨ ਤੋਂ ਇਹ ਬਲੇਮ ਗੇਮ ਜਿਹੜੀ ਖੇਲੀ ਜਾ ਰਹੀ ਹੈ। ਅਸੀਂ ਐਗਜ਼ੈਕਟਲੀ ਇਹੀ ਗੱਲ ਕਹਿੰਦੇ ਹਾਂ ਕਿ ਜਦੋਂ ਅਸੀਂ ਉਸ ਦੇਸ਼ 'ਚ ਰਹਿੰਦੇ ਹਾਂ
ਜਿਹੜਾ ਕਿ ਦੇਸ਼ ਡੈਮੋਕ੍ਰੇਸੀ ਨੂੰ ਮੰਨਦਾ ਜੀ, ਇੱਕ ਡੈਮੋਕ੍ਰੈਟਿਕ ਦੇਸ਼ ਆ। ਜੇ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਇਹ ਲੱਗਦਾ ਕਿ ਅਸੀਂ ISI ਤੋਂ ਫੰਡ ਲੈਂਦੇ ਹਾਂ ਜਾਂ ਅਸੀਂ ਕੋਈ ਇਲੀਗਲ ਐਕਟੀਵਿਟੀਜ਼ ਕਰਦੇ ਹਾਂ, ਉਹਨਾਂ ਦਾ ਬਿਲਕੁਲ ਹੱਕ ਬਣਦਾ ਆ ਕਿ ਉਹ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਸਾਡੇ ਤੇ ਕੇਸ ਚਲਾਉਣ। ਇਹ ਕਾਮਨ ਗਰਾਊਂਡਸ ਆ। ਇਹ ਦੇਸ਼ ਜਿਹੜੇ ਆ ਹਿੰਦੁਸਤਾਨ ਵਾਸਤੇ ਵੀ ਤੇ ਇਹ ਸਿੱਖਾਂ ਵਾਸਤੇ ਵੀ ਕਾਮਨ ਗਰਾਊਂਡ ਆ। ਸੋ ਇਹ ਕਾਮਨ ਗਰਾਊਂਡ ਦੇ ਉੱਤੇ ਆ ਕੇ ਉਹ ਆਪਣੇ ਜਿਹੜੇ ਕੇਸ ਸਾਡੇ ਤੇ ਪਾਉਂਦੇ ਆ ਉਹ ਬਿਲਕੁਲ ਉਹਨਾਂ ਨੂੰ ਐਕਸਰਸਾਈਜ਼ ਕਰ ਸਕਦੇ ਆ। ਅਸੀਂ ਚੈਲੰਜ ਕਰਦੇ ਆ। ਮੈਂ ਜਿੱਦਾਂ ਮੈਂ ਭਗੌੜਾ ਨੀਗਾ, ਆਮ ਨੋਟ ਅਬਸਕੌਂਡਿੰਗ, ਮੈਂ ਇੱਥੇ ਹੈਗਾ, ਮੈਂ ਵਾਂਟਿਡ ਨੀਗਾ, ਮੈਨੂੰ ਲੋਕ ਦੇਖ ਸਕਦੇ ਆ, ਮਿਲ ਸਕਦੇ ਆ, ਸਾਰਾ ਕੁਝ ਕਰ ਸਕਦੇ ਆ। ਇੱਥੇ ਦੀ ਇੰਟੈਲੀਜੈਂਸ ਮੈਨੂੰ ਮਿਲ ਸਕਦੀ ਆ, ਪੁਲਿਸ ਮੈਨੂੰ ਮਿਲ ਸਕਦੀ ਆ। ਕਿਉਂ ਇਹ ਜਦੋਂ ਵੀ ਜਿੰਨੀ ਵੀ ਵਾਰ ਇਹ 1 ਜਾਂ 2 ਜਾਂ 3 ਜਾਂ 4 ਵਾਰ ਨਹੀਂ, ਮੇਰੇ ਤੇ ਤਕਰੀਬਨ 5-6 ਵਾਰ ਇਹਨਾਂ ਨੇ ਟਰਾਈ ਕੀਤੀ ਹੈ। ਮਤਲਬ ਕਿ ਜੋ ਇਹ ਆਪਣੇ ਝੂਠ ਦੇ ਪਲੰਦੇ ਵੀ ਨਾਲ ਲੈ ਕੇ ਆਉਂਦੇ ਆ, ਉਹ ਇੱਥੇ ਦੀ ਗਵਰਨਮੈਂਟ ਉਹਨੂੰ ਵੀ ਨਹੀਂ ਮੰਨਦੀ। ਸੋ ਇਹ 1 ਜਾਂ 2 ਵਾਰ ਨਹੀਂ ਇਹ ਹੋ ਚੁੱਕਾ, ਇਹ ਕਈ ਵਾਰ ਆਪਣੀ ਬੇਇੱਜ਼ਤੀ ਕਰਾ ਚੁੱਕੇ ਹੈ। ਪਰ ਗੱਲ ਇਹ ਹੈ ਕਿ ਅਸੀਂ ਭਗੌੜੇ ਨਹੀਂਗੇ, ਅਸੀਂ ਵਾਂਟਿਡ ਨਹੀਂਗੇ। ਫਿਰ ਵੀ ਸਾਨੂੰ ਵਾਂਟਿਡ ਕਿਹਾ ਜਾਂਦਾ ਹੈ। ਇਹ ਕੇਸਿਸ 'ਚ ਵਾਂਟਿਡ ਆ, ਇਹਨਾਂ ਦੇ ਹੈਂਡਲਰਸ ਆ, ਇਹ ਬਿਲਕੁਲ ਇੱਥੇ ਪ੍ਰੂਵ ਕਰ ਸਕਦੇ ਆ। ਇਹਨਾਂ ਕੋਲ ਐਵੀਡੈਂਸ ਹੋਣੇ ਚਾਹੀਦੇ ਆ। ਕਹਿਣੀ ਹੋਰ ਕਥਨੀ ਜਿਹੜੀ ਆ ਉਹ ਬਿਲਕੁਲ ਅਲੱਗ ਹੈ ਇਹਨਾਂ ਦੀ। ਜੇ ਇਹਨਾਂ ਕੋਲ ਐਵੀਡੈਂਸ ਆ, ਇੱਥੇ ਕੋਰਟਸ ਹੈਗੇ ਆ ਕਾਮਨ ਗਰਾਊਂਡ ਦੇ ਉੱਤੇ, ਕੋਰਟ ਦੇ ਵਿੱਚ ਆ ਕੇ ਇਹ ਬਿਲਕੁਲ ਐਕਸਰਸਾਈਜ਼ ਕਰਨ ਜਿਹੜੇ ਇਹਨਾਂ ਦੇ ਕੋਲ ਐਵੀਡੈਂਸ ਹੈਗੇ ਜੀ। ਤੇ ਇਹਦੇ ਵਿੱਚ ਜੇ ਇਹ ਗੱਲ ਤੁਸੀਂ ਹੈਗੀ ਹੈ, ਜੇ ਅਸੀਂ ਇਹਨੂੰ ਇਸ ਨਜ਼ਰੀਏ ਤੋਂ ਦੇਖੀਏ ਵੀ ਇਕੱਲਾ ਇਹ ਇੱਕ ਪ੍ਰੋਪੇਗੈਂਡਾ ਜਿਹੜਾ ਕੀਤਾ ਜਾ ਰਿਹਾ ਹੈ ਜਾਂ ਕੇਸਾਂ ਦੇ ਵਿੱਚ ਉਲਝਾਉਣ ਦੀ ਜਿਹੜੀ ਕੋਸ਼ਿਸ਼ ਹੈ, ਪਰ ਐਵੀਡੈਂਸ ਨਹੀਂ ਹੈਗਾ, ਸੋ ਫਿਰ ਇਹਦੇ ਪਿੱਛੇ ਰੀਜ਼ਨ ਕੀ ਦੇਖਦੇ ਹੋ? ਕੀ ਸਮਝਦੇ ਹੋ ਕਿ ਇਹ ਜਿਹੜਾ ਹੁਣ ਕਦਮ ਚੁੱਕਿਆ ਗਿਆ ਅੱਗੇ ਵੀ, ਹਾਲਾਂਕਿ ਕਈ ਕੇਸਾਂ ਦੇ ਵਿੱਚ ਇਨਵੋਲਵਮੈਂਟ ਤੁਸੀਂ ਪਹਿਲਾਂ ਜ਼ਿਕਰ ਕੀਤਾ, ਤੁਹਾਨੂੰ ਜਿਹੜਾ ਆ ਉਹ ਇੱਥੋਂ ਬਾਹਰੋਂ ਲਿਜਾਣ ਦੀ, ਐਕਸਟ੍ਰੈਕਟ ਕਰਨ ਦੀ ਵੀ ਕੋਸ਼ਿਸ਼ ਪਹਿਲਾਂ ਕੀਤੀ ਗਈ ਹੈ, ਜਿਹਦੇ ਵਿੱਚ ਗਵਰਨਮੈਂਟ ਜਿਹੜੀ ਹੈ ਇੰਡੀਆ ਦੀ ਉਹ ਨਾਕਾਮ ਹੋਈ ਹੈ। ਸੋ ਹੁਣ ਜਿਹੜਾ ਇਹ ਕਦਮ ਚੁੱਕਿਆ ਗਿਆ, ਇਹਦੇ ਪਿੱਛੇ ਰੀਜ਼ਨ ਕੀ ਦੇਖਦੇ ਹੋ? ਰੀਜ਼ਨ ਭਾਈ ਸਾਹਿਬ ਐਗਜ਼ੈਕਟ ਉਹੀ ਰੀਜ਼ਨ ਹੈ ਜਿਹੜਾ 1984 ਤੋਂ ਬਾਅਦ ਚੱਲੀ ਸੀਗੀ ਪੰਜਾਬ ਨੂੰ ਆਜ਼ਾਦ ਕਰਾਉਣ ਦੀ ਮੂਵਮੈਂਟ। ਸੋ ਅੱਜ ਵੀ ਅਸੀਂ ਜਿਹੜੀ ਪੰਜਾਬ ਦੇ ਹੱਕਾਂ ਦੀ ਜਿਹੜੀ ਗੱਲ ਆ, ਪੰਜਾਬ ਦੇ ਲੋਕਾਂ ਦੀ ਜਿਹੜੀ ਹੱਕਾਂ ਦੀ ਗੱਲ ਆ, ਅਸੀਂ ਅੱਜ ਵੀ ਇਸ ਪਲੇਟਫਾਰਮ ਤੋਂ ਇਹਨਾਂ ਦੇਸ਼ਾਂ ਦੇ ਵਿੱਚ ਰਹਿ ਕੇ ਕਰਦੇ ਹਾਂ। ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਆਏ, ਇਹਨਾਂ ਦੇਸ਼ਾਂ ਨੇ ਸਾਨੂੰ ਰੈਕੋਗਨਾਈਜ਼ ਕੀਤਾ ਕਿ ਬਿਲਕੁਲ ਇਹਨਾਂ ਬੰਦਿਆਂ ਦੇ ਨਾਲ ਜ਼ੁਲਮ ਹੋਇਆ। ਅਸੀਂ ਉਸ ਚੀਜ਼ ਨੂੰ ਆਪਣੇ ਹੱਕ 'ਚ ਨਹੀਂ ਯੂਜ਼ ਕਰ ਸਕੇ। ਇਹਨਾਂ ਨੇ ਸਾਨੂੰ ਪੋਲੀਟੀਕਲ ਅਸਾਈਲਮਸ ਕਿਉਂ ਦਿੱਤੇ, ਸਾਨੂੰ ਇਹਨਾਂ ਦੇਸ਼ਾਂ 'ਚ ਕਿਉਂ ਰੱਖਿਆ? ਕਿਉਂਕਿ ਇਹਨਾਂ ਨੇ ਰੈਕੋਗਨਾਈਜ਼ ਕੀਤਾ ਕਿ ਵਾਕਈ ਪੋਲੀਟੀਕਲ ਡਿਫਰੈਂਸਿਸ ਜਿਹੜੇ ਆ, ਪੋਲੀਟੀਕਲ ਵਿਊਜ਼ ਜਿਹੜੇ ਆ, ਇਹਨਾਂ ਦੇ ਅਲੱਗ ਹੋਣ ਦੇ ਕਾਰਨ ਇਹਨਾਂ ਨੂੰ ਉੱਥੇ ਖਤਰਾ ਸੀ, ਇਹਨਾਂ ਦੀ ਜਾਨ ਨੂੰ ਖਤਰਾ ਸੀ, ਤਾਂ ਸਾਨੂੰ ਇੱਥੇ ਰੱਖਿਆ ਗਿਆ, ਇਹਨਾਂ ਦੇਸ਼ਾਂ ਦੇ ਵਿੱਚ ਰੱਖਿਆ ਗਿਆ, ਪੋਲੀਟੀਕਲ ਸਟੇਜ ਦਿੱਤੇ ਗਏ। ਸੋ ਮੈਂ ਬਿਲਕੁਲ ਇਸ ਗੱਲ ਦੇ ਬਿਲਕੁਲ ਹੱਕ ਦੇ ਵਿੱਚ ਆ। ਜੇ ਅਸੀਂ ਇੱਥੇ ਪੋਲੀਟੀਕਲ ਸਟੇਜ ਦੇ ਵਿੱਚ ਰਹਿੰਦੇ ਹਾਂ ਭਾਈ ਸਾਹਿਬ, ਤੇ ਹਿੰਦੁਸਤਾਨ ਦੀ ਗਵਰਨਮੈਂਟ ਦੀ ਐਮਬੈਸੀ ਹੈ ਇੱਥੇ, ਹਿੰਦੁਸਤਾਨ ਦੀ ਗਵਰਨਮੈਂਟ ਇੱਥੇ ਦੀ ਸਰਕਾਰ ਦੇ ਨਾਲ ਗੱਲ ਕਰ ਸਕਦੀ ਹੈ, ਇੱਥੇ ਦੀ ਸਰਕਾਰ ਨੂੰ ਕੰਪਲੇਂਟ ਕਰ ਸਕਦੀ ਹੈ ਜੇ ਅਸੀਂ ਇਲੀਗਲ ਐਕਟੀਵਿਟੀਜ਼ ਦੇ ਵਿੱਚ ਹੈਗੇ। ਇਹ ਫੰਡਸ ਦੀ ਗੱਲ ਕਰਦੇ ਆ ਕਦੀ ਕਿ ਇਹ ISI ਤੋਂ ਫੰਡਸ ਲੈਂਦੇ ਆ। ਸਾਡੀ ਕੌਮ ਕੈਪੇਬਲ ਹੈਗੀ ਹੈ, ਜੇ ਅਸੀਂ ਆਜ਼ਾਦੀ ਦੀ ਗੱਲ ਕਰਨੀ ਹੈ ਤਾਂ ਸਾਡੀ ਕੌਮ ਕੈਪੇਬਲ ਹੈਗੀ ਹੈ, ਸਾਨੂੰ ਫੰਡ ਦੇ ਸਕਦੀ ਹੈ। ਜੇ ਅਸੀਂ ਰੈਫਰੈਂਡਮ ਕਰਾਉਣਾ ਤਾਂ ਵੀ ਸਾਡੀ ਕੌਮ ਕੈਪੇਬਲ ਹੈਗੀ ਹੈ, ਲੜਾਈ ਲੜ ਸਕਦੀ ਹੈ। ਸਾਨੂੰ ਕਿਸੇ ISI ਦੀ ਜਾਂ ਕਿਸੇ ਹੋਰ ਦੇਸ਼ ਦੀ ਲੋੜ ਨਹੀਂ ਹੈਗੀ। ਮੇਰੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਮੇਰੀ ਕੌਮ ਬਹੁਤ ਆ, ਮੇਰੀ ਕੌਮ ਦੇ ਕੋਲ ਬਹੁਤ ਫੰਡਸ ਆ, ਮੈਂ ਉਹਨਾਂ ਦੇ ਕੋਲ ਜਾ ਸਕਦਾ ਜੀ ਭਾਈ। ਨਹੀਂ, ਤੇ ਜਿਹੜਾ ਰਜਿਸਟ੍ਰੇਸ਼ਨ ਵਾਲਾ ਪਾਰਟ ਹੈ, ਹੁਣ ਜਿਹੜਾ ਇਹ ਕੀਤਾ ਗਿਆ ਸੀ ਵੀ 4 ਜੁਲਾਈ ਤੋਂ ਪੰਜਾਬ ਦੇ ਵਿੱਚ ਰੈਫਰੈਂਡਮ ਦੀ ਰਜਿਸਟ੍ਰੇਸ਼ਨ ਉਹ ਸ਼ੁਰੂ ਹੋਣ ਜਾ ਰਹੀ ਹੈ। ਹਾਂਜੀ, ਮੈਂ ਉੱਥੇ ਆਉਣ ਲੱਗਾ ਸੀ, ਸੌਰੀ ਮੈਂ ਵਿੱਚ ਭੁੱਲ ਗਿਆ ਤੁਹਾਡਾ ਜੀ। ਨਹੀਂ, ਸੋ ਰੀਜ਼ਨਸ ਦੇ ਵਿੱਚ ਜੇ ਅਸੀਂ ਦੇਖਣਾ ਹੋਵੇ ਤੇ ਇਹ ਵੀ ਇੱਕ ਕਾਰਨ ਬਣਦਾ ਵੀ ਹੁਣ ਜਿੱਥੇ 2020 ਰੈਫਰੈਂਡਮ ਨੂੰ ਟਾਰਗੇਟ ਕਰਨ ਦੀ ਲਾਈਨ ਹੈ ਜਾਂ ਉਸ ਦੇ ਥੱਲੇ ਜਿਹੜਾ ਵੀ ਐਕਟਿਵਿਜ਼ਮ ਉੱਥੇ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਖਾਸ ਤੌਰ ਤੇ ਹੋ ਰਿਹਾ। ਹੁਣ ਪਿੱਛੇ ਜਿਹੜੇ ਨੌਜਵਾਨ ਸਿੱਖ ਨੌਜਵਾਨਾਂ ਨੂੰ ਉੱਥੇ ਫੜਿਆ ਗਿਆ, ਦਿੱਲੀ ਦੇ ਵਿੱਚੋਂ 3 ਨੂੰ ਫੜਨ ਦੀ ਖਬਰ ਆਈ ਹੈ, ਪਟਿਆਲੇ ਦੇ ਵਿੱਚੋਂ 3 ਨੌਜਵਾਨ ਚੁੱਕੇ ਗਏ ਆ। ਸੋ ਇਹ ਸਾਰਾ ਪਾਰਟ ਜਦੋਂ ਕੰਬਾਈਨ ਹੁੰਦਾ ਤੇ ਕੀ ਸਮਝਦੇ ਹੋ ਕਿ ਜਿਹੜੀ ਵੋਟਰ ਰਜਿਸਟ੍ਰੇਸ਼ਨ ਹੈ ਉਹਨੂੰ ਹਾਲਟ ਕਰਨ ਦੀ ਇਹ ਇੱਕ ਟੈਕਟਿਕ ਹੈ, ਨੀਤੀ ਹੈ, ਜਾਂ ਅਦਰਵਾਈਜ਼ ਬ੍ਰੌਡਰ ਕੰਟੈਕਸਟ ਦੇ ਵਿੱਚ ਜੋ ਇਹ ਘਟਨਾਕ੍ਰਮ ਚੱਲ ਰਿਹਾ ਹੈ, ਪਿੱਛੇ ਫੜੋ ਫੜਾਈ ਹੋ ਰਹੀ ਹੈ, ਉਹਦਾ ਕੀ ਮਕਸਦ ਹੈ? ਬਿਲਕੁਲ ਤੁਹਾਡੀ ਗੱਲ ਜਿਹੜੀ ਹੈ ਬਿਲਕੁਲ 100% ਸਹੀ ਹੈ ਭਾਜੀ ਕਿ ਇਹ ਸਿੱਖ ਯੂਥ ਨੂੰ ਤੇ ਪੰਜਾਬ ਨੂੰ ਟੈਰਰਿਸਟ ਕਰਨਾ ਚਾਹੁੰਦੇ, ਇਹ ਟੈਰਰ ਉੱਥੇ ਜਿਹੜਾ ਫੈਲਾਉਣਾ ਚਾਹੁੰਦੇ ਆ ਦੁਬਾਰਾ,
ਮੈਨੂੰ ਅੱਜ ਦੀ ਹੀ ਗੱਲ ਆ, ਮੈਨੂੰ ਅੱਜ ਮੇਰੇ ਦੋਸਤ ਨੇ ਦੱਸਿਆ ਕਿ 2000 ਦੇ ਕਰੀਬ ਜਿਹੜੇ ਆ ਉੱਥੇ ਫੋਰਸਿਸ ਜਿਹੜੀਆਂ ਆ ਉਹ ਅੰਮ੍ਰਿਤਸਰ ਦੇ ਵਿੱਚ ਲਾ ਦਿੱਤੀਆਂ ਗਈਆਂ। ਅੱਜ ਤੋਂ 2000 ਫੋਰਸਿਸ ਉੱਥੇ ਪਹੁੰਚ ਚੁੱਕੀਆਂ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਹਿੰਦੇ ਕਿ ਕੁਛ ਹਜ਼ਾਰ ਫੋਰਸਿਸ ਹੋਰ ਜਿਹੜੀਆਂ ਉਹ ਅੰਮ੍ਰਿਤਸਰ ਦੇ ਵਿੱਚ ਲੱਗਣਗੀਆਂ। ਸੋ ਇਹਦੇ ਚ ਬਿਲਕੁਲ ਸਹੀ ਗੱਲ ਹੈ ਕਿ ਇਹ ਟੈਰਰਾਈਜ਼ ਕਰਨਾ ਚਾਹੁੰਦੇ ਆ। ਜਿਸ ਦਿਨ 1984 ਦੇ ਵਿੱਚ ਵੀ ਜਦੋਂ ਇਹ ਤੋਪ ਤੇ ਟੈਂਕਾਂ ਲੈ ਕੇ ਦਰਬਾਰ ਸਾਹਿਬ ਤੇ ਚੜ੍ਹੇ ਸੀ, ਉਸ ਦਿਨ ਵੀ ਇਹ ਸਾਡੀ ਕੌਮ ਨੂੰ ਟੈਰਰਾਈਜ਼ ਹੀ ਕਰਨਾ ਚਾਹੁੰਦੇ ਸੀ। ਪਰ ਇਹ ਕੌਮ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਸਾਜੀ ਹੈ। ਤੋ ਇਹ ਇਤਿਹਾਸ ਆ ਸਾਡਾ ਕਿ ਜਿਸ ਵੀ ਤਖਤ ਨੇ, ਜਿਸ ਵੀ ਕੌਮ ਨੇ ਤੇ ਜਿਸ ਨੇ ਵੀ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾਇਆ, ਤੁਸੀਂ ਉਹਨਾਂ ਦਾ ਇਤਿਹਾਸ ਜਿਹੜਾ ਹੈ ਨਾ ਉਹ ਦੇਖ ਸਕਦੇ ਹੋ ਕਿ ਜਦੋਂ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾਇਆ, ਨਾ ਉਹ ਕੌਮ ਜਿਹੜੀ ਆ ਸਰਵਾਈਵ ਕਰ ਸਕੀ ਤੇ ਨਾ ਉਹ ਤਖਤ ਤੇ ਨਾ ਉਹ ਰਾਜ ਸਰਵਾਈਵ ਕਰ ਸਕਿਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਟੈਰਰਾਈਜ਼ ਕਰਕੇ ਲੋਕਾਂ ਨੂੰ ਡਰਾਉਣ ਦੀ, ਸਿੱਖ ਯੂਥ ਨੂੰ ਡਰਾਉਣ ਦੀ ਕੋਸ਼ਿਸ਼ ਹੈਗੀ ਆ। ਇਹ ਸਿਰਫ ਕੋਸ਼ਿਸ਼ ਹੈ, ਪਰ ਇਹ ਸਕਸੈਸ ਨਹੀਂ ਹੋ ਸਕਣਗੇ ਕਦੇ। 4 ਜੁਲਾਈ ਨੂੰ ਵੋਟ ਰਜਿਸਟਰਡ ਕਰਕੇ ਕਿਹੜਾ ਟੈਰਰਿਜ਼ਮ ਅਸੀਂ ਫੈਲਾ ਰਹੇ ਹਾਂ ਉੱਥੇ ਪੰਜਾਬ ਦੇ ਵਿੱਚ? ਅਸੀਂ ਪੰਜਾਬ ਦੇ ਲੋਕਾਂ ਨੂੰ ਵੋਟ ਦੀ ਗੱਲ ਕੀਤੀ ਹੈ। ਸੋ ਦੁਨੀਆ ਨੂੰ ਅਸੀਂ ਇਹੀ ਦਿਖਾਉਣਾ ਚਾਹੁੰਦੇ ਹਾਂ ਕਿ ਤੁਸੀਂ ਤੁਸੀਂ ਕਾਲ ਦਿੱਤੀ ਹੈ ਕਿ ਜੇ ਤੁਸੀਂ ਪੰਜਾਬ ਨੂੰ ਆਜ਼ਾਦ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਵੋਟ ਰਜਿਸਟਰਡ ਕਰੋ। ਸਿਰਫ ਇੱਕ ਵੋਟ ਰਜਿਸਟ੍ਰੇਸ਼ਨ ਨੂੰ ਰੋਕਣ ਦੇ ਲਈ ਉੱਥੇ ਜਿਹੜੀਆਂ ਫੋਰਸਿਸ ਲਾ ਦਿੱਤੀਆਂ ਜਾਂਦੀਆਂ ਹੈ। ਸੋ ਸਾਡੇ ਉੱਥੇ ਅਧਿਕਾਰ ਜਿਹੜੇ ਪੰਜਾਬ ਦੇ ਲੋਕਾਂ ਦੇ ਅਧਿਕਾਰ ਆ ਤੇ ਉਹ ਕਿੱਥੇ ਹੈ? ਉਹ ਕਿੱਦਾਂ ਐਕਸਰਸਾਈਜ਼ ਕਰਨਗੇ ਉਹਨਾਂ ਨੂੰ? ਪੰਜਾਬ ਦੇ ਲੋਕਾਂ ਦੀ ਵੋਟ ਸਿਰਫ ਇਸੀ ਵਾਸਤੇ ਹੈ ਕਿ ਉਸ ਜਿਹੜੀ ਵੋਟ ਉੱਥੇ ਕਾਸਟ ਕੀਤੀ ਜਾਵੇ ਉਹ ਸਿਰਫ ਸੈਂਟਰ ਦੇ ਵਿੱਚ ਸਰਕਾਰ ਬਣਾਉਣ ਦੇ ਵਾਸਤੇ ਹੋਵੇ ਜਾਂ ਸਿਰਫ ਸੂਬੇ ਦੀ ਸਰਕਾਰ ਬਣਾਉਣ ਵਾਸਤੇ ਹੋਵੇ? ਜਿਹੜੇ ਪੰਜਾਬ ਦੇ 50% ਲੋਕ ਵਿਸ਼ਵਾਸ ਹੀ ਨਹੀਂ ਰੱਖਦੇ, ਜਿਹੜੇ ਵੋਟ ਹੀ ਨਹੀਂ ਪਾਉਂਦੇ, ਉਹਨਾਂ ਦਾ ਜਿਹੜਾ ਰਾਈਟ ਹੈਗਾ ਉਹਨੂੰ ਕੌਣ ਐਕਸਰਸਾਈਜ਼ ਕਰੇਗਾ? ਸੋ ਉਹ ਲੋਕ ਜਿਹੜੇ ਕਹਿੰਦੇ ਆ ਕਿ ਵਾਕਈ ਸਾਨੂੰ ਨਾ ਸੂਬੇ ਦੀ ਸਰਕਾਰ 'ਚ ਵਿਸ਼ਵਾਸ ਆ, ਨਾ ਸਾਨੂੰ ਸੈਂਟਰ ਦੀ ਸਰਕਾਰ ਦੇ ਵਿੱਚ ਵਿਸ਼ਵਾਸ ਆ, ਅਸੀਂ ਇਹਨਾਂ ਸਰਕਾਰਾਂ ਨੂੰ ਨਹੀਂ ਮੰਨਦੇ। ਉਹ 50% ਲੋਕ ਆ ਜਿਹੜੀ ਆ ਪੋਲਿੰਗ ਜਿਹੜੀ ਕਰਦੇ ਹੀ ਨਹੀਂ ਕਦੀ। ਤੁਸੀਂ ਪੰਜਾਬ ਦੀ ਪੋਲਿੰਗ ਹਿਸਟਰੀ ਦੇਖ ਲਓ ਸਾਰੀ, 50% ਲੋਕ ਜਿਹੜੇ ਆ ਪੰਜਾਬ ਦੇ ਪੋਲਿੰਗ ਹੀ ਨਹੀਂ ਕਰਦੇ। ਤੁਸੀਂ ਉਹਨਾਂ ਦੇ ਵਿਊਜ਼ ਜਿਹੜੇ ਆ ਉਹ ਇਹ ਵਿਊਜ਼ ਹੈਗੇ ਆ ਕਿ ਜੇ ਇਹ ਆ ਗਿਆ ਇਹ ਵੀ ਚੋਰ ਆ ਤੇ ਇਹ ਆ ਗਿਆ ਇਹ ਵੀ ਚੋਰ ਆ। ਤੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਕਿਉਂ ਉਹਨਾਂ ਦਾ ਹੱਕ ਨਹੀਂ ਦੇਣਾ ਚਾਹੁੰਦੇ? ਪੰਜਾਬ ਦੇ ਲੋਕਾਂ ਨੂੰ ਕਿਉਂ ਉਹਨਾਂ ਦਾ ਹੱਕ ਐਕਸਰਸਾਈਜ਼ ਨਹੀਂ ਕਰਨ ਦੇਣਾ ਚਾਹੁੰਦੇ? ਇੱਕ ਵੋਟ ਜੇ ਉਹ ਪੰਜਾਬ ਦੇ ਲਈ, ਇਹ ਹੋ ਸਕਦਾ ਕਿ ਰੈਫਰੈਂਡਮ ਦੇ ਵਿੱਚ ਜ਼ਰੂਰੀ ਨਹੀਂ ਹੈਗਾ ਕਿ ਅਸੀਂ ਜਿੱਤ ਜਾਈਏ, ਪਰ ਲੈਟਸ ਉਹਨਾਂ ਨੂੰ ਚਾਂਸ ਦਿਓ, ਉਹਨਾਂ ਨੂੰ ਚਾਂਸ ਦਿਓ ਕਿ ਉਹ ਆਪਣਾ ਭਵਿੱਖ ਜਿਹੜਾ ਆ ਆਉਣ ਵਾਲਾ ਡਿਸਾਈਡ ਕਰ ਸਕਣ। ਸੋ ਦੁਨੀਆ ਨੂੰ ਇਹ 4 ਜੁਲਾਈ ਨੂੰ ਜੇ ਇਹ ਰਜਿਸਟ੍ਰੇਸ਼ਨ ਨਹੀਂ ਕਰਨ ਦੇਣਗੇ, ਤੇ ਦੁਨੀਆ ਨੂੰ ਦਿਖਾਉਣ ਦੇ ਲਈ ਸਿੱਖ ਮੀਡੀਆ ਦੇ ਕੋਲ, ਸਿੱਖ ਜਥੇਬੰਦੀਆਂ ਦੇ ਕੋਲ ਇੱਕ ਬਹੁਤ ਵੱਡਾ ਜਿਹੜੀ 4 ਜੁਲਾਈ ਨੂੰ ਜਿਹੜੀ ਆ ਇਹ ਗੱਲ ਸਾਡੇ ਕੋਲ ਆਏਗੀ, ਜਿਹਨੂੰ ਅਸੀਂ ਦੁਨੀਆ ਦੇ ਵਿੱਚ ਸਪਰੈਡ ਕਰੀਏ, ਉੱਥੇ ਲੈ ਕੇ ਜਾਈਏ ਤੇ ਦੁਨੀਆ ਨੂੰ ਦੱਸੀਏ ਕਿ ਸਾਨੂੰ ਇਹ ਐਕਸਰਸਾਈਜ਼ ਆਪਣਾ ਰਾਈਟ ਐਕਸਰਸਾਈਜ਼ ਕਰਨ ਦਾ ਹੱਕ ਹੈ ਨਹੀਂ ਪੰਜਾਬ 'ਚ। ਜੀ, ਤੇ ਜਿੱਥੇ ਗਵਰਨਮੈਂਟ ਦਾ ਇਸ ਲੈਵਲ ਦਾ ਕ੍ਰੈਕਡਾਊਨ ਹੈ ਐਕਟਿਵਿਸਟ ਦੇ ਉੱਤੇ ਪੰਜਾਬ ਦੇ ਵਿੱਚੋਂ, ਅਦਰਵਾਈਜ਼ ਦਰਜਨਾਂ ਦੇ ਹਿਸਾਬ ਨਾਲ ਜਿਹੜੀਆਂ ਗ੍ਰਿਫਤਾਰੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ, ਸਿਕਸ ਫॉर ਜਸਟਿਸ ਨੂੰ ਕੰਪਲੀਟਲੀ ਬੈਨ ਕੀਤਾ ਗਿਆ, ਤੁਹਾਨੂੰ ਬਾਈ ਨੇਮ ਟੈਰਰਿਸਟ ਜਿਹੜਾ ਹੈ ਉਹ ਐਲਾਨਿਆ ਗਿਆ। ਸੋ ਇਹਨਾਂ ਹਾਲਾਤਾਂ ਦੇ ਵਿੱਚ ਕੀ ਸਮਝਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਈਵਨ ਜਿਹੜੀ ਰਜਿਸਟ੍ਰੇਸ਼ਨ ਹੋ ਰਹੀ ਹੈ ਰੈਫਰੈਂਡਮ 2020 ਦੇ ਲਈ, ਤੁਸੀਂ ਕਹਿ ਰਹੇ ਹੋ ਪੰਜਾਬ ਦੇ ਵਿੱਚ ਹੁਣੇ ਸ਼ੁਰੂ ਕਰਨੀ ਹੈ, ਸੋ ਇਹ ਕਿਵੇਂ ਪੋਸੀਬਲ ਹੋਊਗਾ ਜਾਂ ਕਿਵੇਂ ਇਸ ਨੂੰ ਐਗਜ਼ੀਕਿਊਟ ਕਿਵੇਂ ਕੀਤਾ ਜਾਊਗਾ? ਤੇ ਜੇ ਇਹਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਜਿਹੜੀਆਂ ਗ੍ਰਿਫਤਾਰੀਆਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਸਿੱਖ ਨੌਜਵਾਨਾਂ ਦੀਆਂ ਹੋ ਰਹੀਆਂ ਨੇ, ਉਹਨਾਂ ਦਾ ਕੀ ਫੋਲੋ ਅਪ ਹੋਊਗਾ? ਦੇਖੋ, ਤੁਸੀਂ ਜਿਹੜੀ ਵੋਟ ਦੀ ਗੱਲ ਕਰਦੇ ਆ ਨਾ, ਪੰਜਾਬ ਦੇ ਲੋਕਾਂ ਦੇ ਵਿੱਚ ਵੋਟਿੰਗ ਨੂੰ ਰਜਿਸਟ੍ਰੇਸ਼ਨ ਕਰਨ ਵਾਸਤੇ ਬਹੁਤ ਉਤਸ਼ਾਹ ਆ। ਸਾਨੂੰ ਕੰਟੀਨਿਊਸਲੀ ਮੈਸੇजेस ਆਉਂਦੇ ਆ, ਕੰਟੀਨਿਊਸਲੀ ਲੋਕ ਜਿਹੜੇ ਆ ਸਾਡੇ ਨਾਲ ਕੰਟੈਕਟ ਦੇ ਵਿੱਚ ਆ। ਇਹ ਉਤਸ਼ਾਹ ਇੱਥੇ ਤੱਕ ਹੈਗਾ ਕਿ ਪੰਜਾਬ ਦੇ ਪਿੰਡਾਂ ਦੇ ਪਿੰਡ ਜਿਹੜੇ ਉਹਨਾਂ ਨੇ ਆਪਣੀਆਂ ਲਿਸਟਾਂ ਬਣਾ ਕੇ ਸਿੱਖ ਫॉर ਜਸਟਿਸ ਨੂੰ ਭੇਜੀਆਂ ਕਿ ਅਸੀਂ ਸਿੱਖ ਫॉर ਜਸਟਿਸ ਦੇ ਲਈ ਵੋਟ ਕਾਸਟ ਕਰਨੀ ਚਾਹੁੰਦੇ ਹਾਂ। ਜੇ ਅਸੀਂ ਇੱਥੇ ਸਾਨੂੰ ਨਹੀਂ ਰਜਿਸਟ੍ਰੇਸ਼ਨ ਕੀਤੀ ਜਾਊਗੀ, ਕਰਨ ਦੇਣਗੇ, ਤਾਂ ਅਸੀਂ ਆਪਣੀਆਂ ਵੋਟਰ ਰਜਿਸਟ੍ਰੇਸ਼ਨਸ ਤੁਹਾਨੂੰ ਭੇਜਦੇ ਹਾਂ। ਤੁਸੀਂ ਆਪਣੀ ਕੰਟਰੀ ਦੇ ਵਿੱਚ ਸਾਡੀਆਂ ਵੋਟਾਂ ਰਜਿਸਟਰਡ ਕਰਕੇ ਤੁਸੀਂ ਆਪਣੇ ਸਿਸਟਮ ਦੇ ਵਿੱਚ ਉਹਨੂੰ ਰਜਿਸਟਰ ਕਰੋ। ਸੋ ਅਸੀਂ ਲਗਾਤਾਰ ਜਿਹੜੀਆਂ ਵੋਟਾਂ ਪੰਜਾਬ ਦੀਆਂ ਸਾਡੇ ਕੋਲ ਕੰਟੀਨਿਊਸਲੀ ਜਿਹੜੇ ਪੰਜਾਬ ਦੇ ਪਿੰਡ ਆ, ਜਿਹੜੇ ਮੇਰੇ ਕੋਲ ਪਿੰਡਾਂ ਦੀਆਂ ਲਿਸਟਾਂ ਪਈਆਂ ਆ ਜਿਹੜੀਆਂ ਪਿੰਡਾਂ ਨੇ ਭੇਜੀਆਂ ਸਾਨੂੰ, ਅਸੀਂ ਕਾਸਟ ਕਰਨਾ ਚਾਹੁੰਦੇ ਆ,
ਪਰ ਇੱਥੇ ਦੀ ਗੌਰਮੈਂਟ ਸ਼ਾਇਦ ਸਾਨੂੰ ਕਾਸਟ ਨਾ ਕਰਨ ਦੇਵੇ ਜਾਂ ਇੱਥੇ ਦਾ ਸਿਸਟਮ ਸਾਨੂੰ ਕਾਸਟ ਨਾ ਕਰਨ ਦੇਵੇ, ਪਰ ਅਸੀਂ ਚਾਹੁੰਦੇ ਹਾਂ ਕਿ ਅਸੀਂ 2020 ਰੈਫਰੈਂਡਮ ਦੇ ਵਿੱਚ ਹਿੱਸਾ ਲਈਏ। ਤੋ ਇਹ ਜਿਹੜੀ ਆ ਐਕਸਰਸਾਈਜ਼ ਜਿਹੜੀ ਉਹ ਸਾਨੂੰ ਰਾਈਟ ਨਹੀਂ ਕਰਨ ਦੇ ਰਹੇ, ਇੱਕ ਅਲੱਗ ਪੜਾਅ ਆ। ਪਰ ਲੋਕਾਂ ਦਾ ਉਤਸ਼ਾਹ ਜੋ ਹੈਗਾ ਆ, ਇਸ ਉਤਸ਼ਾਹ ਨੂੰ ਹਿੰਦੁਸਤਾਨ ਦੀ ਸਰਕਾਰ ਨਹੀਂ ਰੋਕ ਸਕੇਗੀ। ਉਹਨਾਂ ਨੂੰ ਪਤਾ ਆ ਇਸ ਚੀਜ਼ ਦਾ ਕਿ ਜੇ ਉਹਨਾਂ ਨੂੰ ਇਹ ਭਾਜੀ ਪਤਾ ਹੋਵੇ ਕਿ ਇਹ ਵੋਟਿੰਗ ਹੋਣੀ ਨਹੀਂ, ਲੋਕਾਂ ਨੇ ਰਜਿਸਟ੍ਰੇਸ਼ਨ ਕਰਨੀ ਨਹੀਂ, ਫਿਰ ਉਹਨਾਂ ਨੂੰ ਫੋਰਸਾਂ ਲਾਉਣ ਦੀ ਕੀ ਲੋੜ ਆ? ਉਹਨਾਂ ਨੂੰ ਉੱਥੇ ਫੋਰਸਾਂ ਲੈ ਕੇ ਆਉਣ ਦੀ ਕੀ ਲੋੜ ਆ? ਉਹਨਾਂ ਨੂੰ ਸਿੱਖ ਨੌਜਵਾਨਾਂ ਦੀ ਫੜੋਫੜੀ ਕਰਨ ਦੀ ਕੀ ਲੋੜ ਆ? ਚਲੋ ਅੱਜ ਦੀ ਡੇਟ ਦੇ ਵਿੱਚ ਮੀਡੀਆ ਦਾ ਯੁੱਗ ਆ, ਮੀਡੀਆ ਬਹੁਤ ਤਕੜਾ ਆ, ਬਹੁਤ ਤਾਕਤਵਰ ਆ। ਇਸ ਵਕਤ ਸਿੱਖ ਕੌਮ ਦੇ ਕੋਲ ਵੀ ਮੀਡੀਆ ਹੈਗਾ ਆ। ਇਹ ਇਸ ਵਕਤ ਸਾਡੇ ਸਿੱਖਾਂ ਨੂੰ ਫੜ ਸਕਦੇ ਆ, ਉਹਨਾਂ ਤੇ ਕੇਸ ਪਾ ਸਕਦੇ ਆ। ਉਹਨਾਂ ਨੂੰ ਜਿਸ ਤਰ੍ਹਾਂ ਝੂਠੇ ਮੁਕਾਬਲਿਆਂ ਦੇ ਵਿੱਚ 2 ਲੱਖ ਤੋਂ ਵੱਧ ਸਿੰਘ ਸਿੰਘਣੀਆਂ ਨੇ ਸ਼ਹੀਦ ਕੀਤੇ ਆ ਪੁਰਾਣੇ ਸਮੇਂ 'ਚ, ਉਸ ਤਰ੍ਹਾਂ ਸ਼ਹੀਦ ਨਹੀਂ ਕਰ ਸਕਣਗੇ। ਜ਼ਰੂਰ ਜਿੱਦਾਂ ਧਰਮ ਯੁੱਧ ਮੋਰਚੇ ਲੱਗਦੇ ਰਹੇ ਆ, ਗ੍ਰਿਫਤਾਰੀਆਂ ਹੁੰਦੀਆਂ ਰਹੀਆਂ ਆ, ਲੋਕ ਆਪਣੇ ਹੱਕਾਂ ਦੇ ਵਾਸਤੇ ਜੇਲ੍ਹਾਂ ਦੇ ਵਿੱਚ ਜਾਂਦੇ ਰਹੇ ਆ। ਸੋ ਜਿਨ੍ਹਾਂ ਲੋਕਾਂ ਨੇ ਆਪਣੀ ਵੋਟ ਕਾਸਟ ਕਰਨੀ ਆ ਜਾਂ ਰਜਿਸਟ੍ਰੇਸ਼ਨ ਕਰਨੀ ਆ, ਉਹਨਾਂ ਨੇ ਸਾਨੂੰ ਕਿਹਾ ਕਿ ਜੇ ਸਾਨੂੰ ਜੇਲ੍ਹਾਂ 'ਚ ਵੀ ਜਾਣਾ ਪਿਆ ਸਾਨੂੰ ਕੋਈ ਪਰਵਾਹ ਨਹੀਂ। ਸੋ ਇਸੇ ਤਰ੍ਹਾਂ ਧਰਮ ਯੁੱਧ ਮੋਰਚੇ ਦੇ ਵਿੱਚ ਗ੍ਰਿਫਤਾਰੀਆਂ ਹੁੰਦੀਆਂ ਸੀ। ਹੋ ਸਕਦਾ ਇਹਦੇ 'ਚ ਵੀ ਜਿਹੜੀਆਂ ਗ੍ਰਿਫਤਾਰੀਆਂ ਹੋਣ ਉਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਜੀ ਭਾਈ ਜੀ, ਤੇ ਤੁਹਾਡੀ ਕੀ ਰਣਨੀਤੀ ਹੋਵੇਗੀ ਇਸ ਸਾਰੇ ਪਾਰਟ ਨੂੰ ਅੱਗੇ ਤੋਰਨ ਦੇ ਲਈ, ਰੈਫਰੈਂਡਮ ਦੇ ਲਈ ਵੀ, ਤੇ ਜਿਹੜਾ ਕੇਸ ਇਸ ਵਕਤ ਇਸ UAPA ਦੇ ਥੱਲੇ ਟੈਰਰਿਜ਼ਮ ਦਾ ਰਜਿਸਟਰ ਕੀਤਾ ਗਿਆ, ਨਾਮਜ਼ਦ ਕੀਤਾ ਗਿਆ, ਇਹਨੂੰ ਕੀ ਉੱਥੇ ਦੀਆਂ ਕੋਰਟਸ ਦੇ ਵਿੱਚ ਤੁਸੀਂ ਚੈਲੰਜ ਕਰਨ ਦਾ ਸੋਚਦੇ ਹੋ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਇਹਦੇ ਤੇ ਕੋਈ ਕੰਮ ਕਰਨ ਦਾ ਇਰਾਦਾ ਹੈ? ਤੁਹਾਡਾ ਕੀ ਸਟ੍ਰੈਟਜੀ ਹੈਗੀ ਹੈ ਇਸ ਨੂੰ ਲੈ ਕੇ? ਜੀ ਭਾਜੀ, ਇਹਦੇ ਤੇ ਲੀਗਲ ਟੀਮਸ ਜਿਹੜੀਆਂ ਵਿਚਾਰ ਵਿਮਰਸ਼ ਇਸ ਵਕਤ ਚੱਲ ਰਿਹਾ ਆਲਰੇਡੀ। ਪਰ ਮੈਂ ਤੁਹਾਨੂੰ ਇੰਨੀ ਗੱਲ ਦੱਸ ਦਿੰਦਾ ਕਿ ਅਸੀਂ ਕੋਸ਼ਿਸ਼ ਇਹ ਕਰਨੀ ਹੈ ਅਸੀਂ ਇੰਡੀਆ ਦੇ ਵਿੱਚ ਹੀ ਉਸ ਨੂੰ ਚੈਲੰਜ ਕਰੀਏ, ਕਿਉਂਕਿ ਜਦੋਂ ਸਿੱਖ ਫॉर ਜਸਟਿਸ ਨੂੰ ਬੈਨ ਕੀਤਾ ਗਿਆ ਸੀ ਇੰਡੀਆ ਦੇ ਵਿੱਚ, ਅਸੀਂ ਉਹ ਜਿਹੜਾ ਕੇਸ ਆ ਉਹਨੂੰ ਵੀ ਅਸੀਂ ਹਾਈ ਕੋਰਟ 'ਚ ਲੈ ਕੇ ਗਏ ਹੋਏ ਹਾਂ। ਸੋ ਉੱਥੇ ਸਾਡੇ ਕੋਲ ਲੀਗਲ ਟੀਮ ਹੈਗੀ ਹੈ ਜਿਹੜੀ ਉਸ ਚੀਜ਼ ਨੂੰ ਫਾਈਟ ਕਰ ਰਹੀ ਹੈ ਇਸ ਵਕਤ। ਤੋ UAPA ਦੇ ਅਧੀਨ ਜੇ ਇਹਨਾਂ ਨੇ ਸਾਨੂੰ ਬਾਹਰ ਬੈਠਿਆਂ ਨੂੰ ਇਹ ਟੈਗ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਟੈਰਰਿਜ਼ਮ 'ਚ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਇਸ ਚੀਜ਼ ਨੂੰ ਵੀ ਅਸੀਂ ਹਿੰਦੁਸਤਾਨ 'ਚ ਵੀ ਚੈਲੰਜ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਨੂੰ ਕੋਸ਼ਿਸ਼ ਕਰਾਂਗੇ ਇਹ ਮੁੱਦਾ ਜਿਹੜਾ UNO ਦੇ ਵਿੱਚ ਵੀ ਲੈ ਕੇ ਜਾਇਆ ਜਾਵੇ। ਤੇ ਅਸੀਂ ਪਿਛਲੇ ਲੰਬੇ ਸਮੇਂ ਦੇ ਵਿੱਚ ਤੋਂ UNO ਦੇ ਵਿੱਚ ਜਾਂਦੇ ਹਾਂ ਕਈ ਮੁੱਦੇ ਲੈ ਕੇ, ਸੋ ਇਹ ਮੁੱਦਾ ਅਸੀਂ ਉੱਥੇ ਵੀ ਲੈ ਕੇ ਜਾਣ ਦੀ ਕੋਸ਼ਿਸ਼ ਕਰਾਂਗੇ। ਜੀ, ਜਿਹੜਾ ਇਹ ਜੇ ਇਕੱਲੇ ਇਸ ਕੇਸ ਦੀ ਗੱਲ ਕਰਨੀ ਹੋਵੇ ਤਾਂ ਅਸੀਂ ਇਹਨੂੰ ਇਹ ਦੇਖਦੇ ਹਾਂ ਵੀ ਇੱਕ ਪੋਲੀਟੀਕਲ ਈਡੀਅਮ ਦੇ ਵਿੱਚ ਹੈ, ਜਿਹੜੀ ਪੋਲੀਟੀਕਲ ਮੂਵਮੈਂਟ ਆ ਰੈਫਰੈਂਡਮ ਦੀ 2020 ਦੀ ਵੱਖਰੇ ਰਾਜ ਦੇ ਲਈ, ਖਾਲਿਸਤਾਨ ਦੇ ਲਈ, ਉਹਨੂੰ ਸੁਪਰੈਸ ਕਰਨ ਦੀ ਨੀਤੀ ਦੇ ਥੱਲੇ ਇਸ ਨੂੰ ਦੇਖਿਆ ਜਾ ਰਿਹਾ, ਜਿਵੇਂ ਤੁਹਾਡੀਆਂ ਗੱਲਾਂ ਦੇ ਵਿੱਚੋਂ ਵੀ ਉਹ ਲੱਗਦਾ। ਪਰ ਜੇ ਰਿਲੀਜੀਅਸ ਈਡੀਅਮ ਦੇ ਵਿੱਚ ਦੇਖਣਾ ਹੋਵੇ ਤਾਂ ਧਾਰਮਿਕ ਤੌਰ ਤੇ ਕੀ ਸਮਝਦੇ ਹੋ? ਇਸ ਵਕਤ ਪੰਜਾਬ ਦੇ ਵਿੱਚੋਂ ਵੀ ਆਵਾਜ਼ਾਂ ਉੱਠਦੀਆਂ ਨੇ, ਉਹ ਜਥੇਬੰਦੀਆਂ ਦੀਆਂ ਹੋਣ ਜਾਂ ਈਵਨ ਜਿਹੜੇ ਇਸ ਵਕਤ ਗਿਆਨੀ ਹਰਪ੍ਰੀਤ ਸਿੰਘ ਹੈਗੇ ਆ ਉਹਨਾਂ ਵੱਲੋਂ ਵੀ 6 ਜੂਨ ਨੂੰ ਇਹ ਗੱਲ ਕਹੀ ਗਈ ਹੈ ਜੀ ਖਾਲਿਸਤਾਨ ਕਿਹੜਾ ਸਿੱਖ ਦੁਨੀਆ ਤੇ ਨਹੀਂ ਚਾਹੁੰਦਾ, ਜੇ ਸਰਕਾਰ ਸਾਨੂੰ ਦੇਵੇਗੀ ਤਾਂ ਅਸੀਂ ਜ਼ਰੂਰ ਲਵਾਂਗੇ। ਸੋ ਜੇ ਧਾਰਮਿਕ ਪਰਸਪੈਕਟਿਵ ਤੋਂ ਦੇਖਣਾ ਹੋਵੇ ਤਾਂ ਇਸ ਸਾਰੇ ਪਾਰਟ ਦੀ ਅਹਿਮੀਅਤ ਕੀ ਹੈ, ਇਹਦੀਆਂ ਇੰਪਲੀਕੇਸ਼ਨਸ ਧਾਰਮਿਕ ਨਜ਼ਰੀਏ ਤੋਂ ਵੀ ਹੋਣਗੀਆਂ? ਦੇਖੋ ਭਾਜੀ, ਜਿੱਥੇ ਪੋਲੀਟੀਕਲ ਜਿਹੜੀ ਮੂਵਮੈਂਟ ਇਸ ਵਕਤ ਚੱਲ ਰਹੀ ਹੈ ਉਸ ਦੇ ਨਾਲ ਜਿਹੜੀ ਧਾਰਮਿਕ ਸ਼ਖਸੀਅਤਾਂ ਜਿਹੜੀਆਂ ਹੈਗੀਆਂ ਆ, ਗਿਆਨੀ ਹਰਪ੍ਰੀਤ ਸਿੰਘ ਨੇ 6 ਜੂਨ ਨੂੰ ਜਿਹੜਾ ਬਿਆਨ ਦਰਬਾਰ ਸਾਹਿਬ ਦੇ ਵਿੱਚੋਂ ਬਹਿ ਕੇ ਜਾਰੀ ਕੀਤਾ ਆ ਤੇ SGPC ਦੇ ਪ੍ਰਧਾਨ ਨੇ ਵੀ ਉਹਦੀ ਹਮਾਇਤ ਕੀਤੀ ਹੈ ਕਿ ਜਦੋਂ ਪੁੱਛਿਆ ਗਿਆ ਕਿ ਤੁਸੀਂ ਖਾਲਿਸਤਾਨ ਦੇ ਬਾਰੇ, ਤਾਂ ਉਹਨਾਂ ਨੇ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਇੱਕ ਗੱਲ ਕਹੀ ਹੈ ਕਿ ਜੇ ਕਿਉਂਕਿ ਉਹ ਉਸ ਸਿਸਟਮ 'ਚ ਰਹਿੰਦੇ ਆ, ਤਾਂ ਉਹਨਾਂ ਨੇ ਕਿਹਾ ਕਿ ਜੇ ਇਹ ਦੇਣਗੇ ਤਾਂ ਅਸੀਂ ਲਵਾਂਗੇ ਤਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਾਡਾ ਰਾਜ ਅਲੱਗ ਹੋਣਾ ਚਾਹੀਦਾ ਹੈ। ਸੋ ਦੁਨੀਆ ਤੱਕ ਪੋਲੀਟੀਕਲ ਮੈਸੇਜ ਪਹੁੰਚ ਚੁੱਕਾ ਆ ਇਹ ਕਿ ਸਿੱਖ ਜਿਹੜੇ ਆ ਅਲੱਗ ਰਾਜ ਭਾਗ ਚਾਹੁੰਦੇ ਆ। ਰਿਲੀਜੀਅਸ ਤੌਰ ਤੇ ਜਿਹੜੇ ਆ ਆਰਗੇਨਾਈਜੇਸ਼ਨਸ ਆ ਜਾਂ ਗਿਆਨੀ ਹਰਪ੍ਰੀਤ ਸਿੰਘ ਆ ਜਿਹੜੇ ਇਸ ਵਕਤ ਆਪਣਾ ਜਥੇਦਾਰ ਨੇ ਉੱਥੇ, ਸੋ ਉਹਨਾਂ ਨੇ ਇਹ ਗੱਲ ਜਿਹੜੀ ਆ ਆਲਰੇਡੀ ਕਹੀ ਹੈ ਕਿ ਸਾਰੀ ਕੌਮ ਚਾਹੁੰਦੀ ਆ ਆਜ਼ਾਦੀ, ਸਾਰੀ ਕੌਮ ਚਾਹੁੰਦੀ ਆ, ਸਾਡਾ ਬੱਚਾ ਚਾਹੁੰਦਾ ਹੈ ਕਿ ਸਾਡਾ ਆਪਣਾ ਰਾਜ ਹੋਵੇ। ਸੋ ਇਸ ਤੋਂ ਜ਼ਿਆਦਾ ਮੇਰੇ ਖਿਆਲ ਦੇ ਵਿੱਚ ਸਾਡੀ ਕੌਮ ਨੂੰ ਹੋਰ ਕੋਈ ਮੈਸੇਜ ਨਹੀਂ ਚਾਹੀਦਾ ਕਿਸੇ ਤੋਂ। ਪੋਲੀਟੀਕਲ ਮੈਸੇਜ ਜਿਹੜਾ ਆ ਅਕਾਲ ਤਖਤ ਸਾਹਿਬ ਤੋਂ ਤੁਹਾਡੇ ਵਾਸਤੇ ਆ ਚੁੱਕਾ ਹੈ ਕਿ ਬੱਚਾ ਕੌਮ ਦਾ ਆਜ਼ਾਦੀ ਚਾਹੁੰਦਾ, ਬੱਚਾ ਅਲੱਗ ਰਾਜ ਚਾਹੁੰਦਾ ਹੈ। ਸੋ ਅਲੱਗ ਰਾਜ ਨੂੰ ਅਸੀਂ ਬਿਲਕੁਲ ਇਸ ਤਰੀਕੇ ਦੇ ਨਾਲ ਉਹਨੂੰ ਦੁਨੀਆ ਦੇ ਵਿੱਚ ਲੈ ਕੇ ਜਾਈਏ
कि असी अपनी यंगर जनरेशन जिहड़ी आ उसनूं भी समझा सकीए ते बचा सकीए ते दुनिया नूं भी समझा सकीए कि सानू साडी वॉइस जिहड़ी आ सप्रैस करन दी कोशिश होई है इंडिया दे विच। साडी वॉइस सप्रैस करन दे वास्ते इन्हां ने साडा कतलो-गारत भी कीती पंजाब दे विच। साडी वॉइस दबाउण दे लई इन्हां ने जेनोसाइड भी कीता 1984 दे विच। साडे अकाल तख्त साहब ते हमला करन दी जगह 60 होर गुरुद्वारियां ते भी इन्हां ने हमले कीते। सो ये चीज कंटीन्यूअसली जिहड़ी आ ये लड़ाई एक या 2 दिन दी नहीं हैगी या ये वीकेंड दी लड़ाई नहीं हैगी, एक कंटीन्यूअस लड़ाई है। एक कंटीन्यूअसली एवरी सिंगल डे तुहानूं दुश्मन दे नाल लड़ना पैंदा आ। दुश्मन अपने पैंतरे नाल लड़दा, तुसीं अपने पैंतरे नाल लड़ना है। सो असीं कंटीन्यूअसली दुनिया नूं ये दसना है, साडा ये साडे मीडिया दा, साडे जर्नलिस्ट्स दा, साडे लोकां दा, जिहड़े पंथक लोक आ, पंथक ऑर्गेनाइजेशन आ, उन्हां दी ड्यूटी है यह दुनिया नूं दसना कि साडी वॉइस सप्रैस करन दी कोशिश कीती जांदी है जी। ਤੇ ਇਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਦੇਖਦੇ ਹੋ, ਜਿਹੜਾ ਇਹ ਜੇ ਐਕਟ ਦੀ ਗੱਲ ਕਰਨੀ ਹੋਵੇ ਤੇ 84 ਤੋਂ ਬਾਅਦ ਜਦੋਂ ਸਟਰਗਲ ਸ਼ੁਰੂ ਹੁੰਦੀ ਹੈ ਤੇ ਉਸ ਨੂੰ ਸਪਰੈਸ ਕਰਨ ਦੇ ਲਈ ਪਹਿਲਾਂ ਕਾਨੂੰਨ ਟਾਡਾ ਤੇ ਪੋਟਾ ਲਗਾਏ ਜਾਂਦੇ ਆ, ਉਹ ਤੋਂ ਬਾਅਦ ਇਹ UAPA ਦੇ ਥੱਲੇ ਆ ਜਾਂਦਾ, ਪਰ ਨੀਤੀ ਕਿਤੇ ਨਾ ਕਿਤੇ ਉਹੀ ਨਜ਼ਰ ਆਉਂਦੀ ਹੈ ਜਦੋਂ ਅਸੀਂ ਦੇਖਦੇ ਹਾਂ ਸਪਰੈਸ ਕਰਨ ਦੀ ਜਾਂ ਇਹ ਸਾਰੇ ਪਾਰਟ ਨੂੰ ਦੱਬਣ ਦੇ ਲਈ। ਸੋ ਹੁਣ ਬਾਈ ਨੇਮ ਜਿਹੜਾ ਇਹ ਟਾਰਗੇਟ ਕਰਨ ਦੀ ਲਾਈਨ ਹੈ, ਇਹ ਬੜੇ ਟਾਈਮ ਬਾਅਦ ਅਸੀਂ ਦੇਖਣਾ ਹੋਵੇ। ਜਥੇਬੰਦੀਆਂ ਜ਼ਰੂਰ ਬੈਨ ਕੀਤੀਆਂ ਜਾਂਦੀਆਂ ਸੀ ਟੈਰਰਿਜ਼ਮ ਦੇ ਥੱਲੇ, ਪਾਕਿਸਤਾਨ ISI ਦੇ ਨਾਲ ਜੋੜ ਕੇ ਜਾਂ ਅਦਰਵਾਈਜ਼। ਹੁਣ ਬਾਈ ਨੇਮ ਜਿਹੜਾ ਆ ਬੰਦੇ ਨੂੰ ਇਕੱਲੇ ਬੰਦੇ ਨੂੰ ਜਿਹੜਾ ਨਾਮਜ਼ਦ ਕਰਕੇ ਟੈਰਰਿਸਟ ਐਲਾਨਣਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਦੇਖਦੇ ਹੋ ਵੀ ਇਹ ਜਿਹੜੀ ਗੱਲ ਹੈ ਜਾ ਕਿੱਧਰ ਨੂੰ ਰਹੀ ਹੈ ਜੇ ਗਵਰਨਮੈਂਟ ਦਾ ਨਜ਼ਰੀਆ ਦੇਖਣਾ ਹੋਵੇ? ਭਾਜੀ मैं सिर्फ 16 साल का सीगा ਜਦੋਂ ਦਾ ਸੰਘਰਸ਼ ਤੁਰਿਆ ਤੇ ਮੈਂ 48 ਸਾਲ ਦਾ ਹੋ ਗਿਆ। ਮੇਰੇ ਤੇ ਟਾਡਾ ਦੇ ਵੀ ਕੇਸ ਪਏ ਆ, ਮੇਰੇ ਤੇ ਕੋਟਾ ਦੇ ਵੀ ਕੇਸ ਪਏ ਆ, ਮੇਰੇ ਤੇ UAPA ਵੀ ਲੱਗਾ ਹੋਇਆ ਅੱਜ ਜੀ। ਪਰ ਗੱਲ ਇਹ ਹੈ ਕਿ ਸਾਡਾ ਮਨੋਰਥ ਕੀ ਹੈ, ਅਸੀਂ ਘਰੋਂ ਨਿਕਲੇ ਕਿਉਂ ਸੀ, ਸਾਡਾ ਘਰੋਂ ਨਿਕਲਣ ਦਾ, ਸਾਡੇ ਘਰ ਛੱਡਣ ਦਾ ਮਨੋਰਥ ਕੀ ਸੀ, ਉਹਦਾ ਕਾਰਨ ਕੀ ਸੀ? ਕਾਰਨ ਸੀ ਕਿ ਕੌਮ ਦੀ ਆਜ਼ਾਦੀ, ਆਪਣੇ ਪੰਥ ਦੀ ਆਜ਼ਾਦੀ। ਭਾਵੇਂ ਸਾਡੇ ਤੇ ਟਾਡਾ ਲੱਗ ਜਾਵੇ, ਭਾਵੇਂ ਸਾਡੇ ਤੇ ਪੋਟਾ ਲੱਗ ਜਾਵੇ, ਭਾਵੇਂ ਸਾਡੇ ਤੇ UAPA ਲੱਗ ਜਾਵੇ, ਜੋ ਇਹਨਾਂ ਦੇ ਦਿਲ ਦੇ ਵਿੱਚ ਆਉਂਦਾ ਆ ਉਹ ਜ਼ਰੂਰ ਕਰਨੇ। ਕਿਉਂਕਿ ਦੇਸ਼ ਉਹਨਾਂ ਦਾ ਆ, ਸਰਕਾਰ ਉਹਨਾਂ ਦੀ ਆ, ਕਾਨੂੰਨ ਉਹਨਾਂ ਦਾ ਆ। ਤੁਹਾਨੂੰ ਦਬਾਉਣ ਦੇ ਲਈ, ਤੁਹਾਨੂੰ ਮਾਰਨ ਦੇ ਲਈ, ਤੁਹਾਨੂੰ ਖਤਮ ਕਰਨ ਦੇ ਲਈ ਉਹਨਾਂ ਨੇ ਹਰ ਇੱਕ ਹੀਲਾ ਵਸੀਲਾ ਜਿਹੜਾ ਉਹ ਵਰਤਣਾ ਆ। ਹਰ ਇੱਕ ਸਿੱਖ ਨੂੰ ਇਸ ਗੱਲ ਨੂੰ ਸਮਝਣਾ ਪਏਗਾ, ਸੋਚਣਾ ਪਏਗਾ। ਅੱਜ ਅਸੀਂ ਆ, ਕੱਲ ਨੂੰ ਉਹ ਵੀ ਹੋ ਸਕਦੇ ਆ, ਕੱਲ ਨੂੰ ਉਹਨਾਂ ਦੇ ਬੱਚੇ ਵੀ ਹੋ ਸਕਦੇ ਆ, ਕੱਲ ਨੂੰ ਕੋਈ ਹੋਰ ਵੀ ਹੋ ਸਕਦਾ ਹੈ। ਇਸ ਚੀਜ਼ ਨੂੰ ਦੁਨੀਆ ਦੇ ਵਿੱਚ ਲੈ ਕੇ ਜਾਣਾ, ਦੇਸ਼ਾਂ ਦੇ ਤੱਕ ਅਪਰੋਚ ਕਰਨਾ, ਜੋ ਇਸ ਵਕਤ ਅਸੀਂ ਬਹੁਤ ਵੱਡੀ ਪੱਧਰ ਤੇ ਲੱਗੇ। ਸੋ ਦੇਸ਼ਾਂ ਤੱਕ ਇਹ ਗੱਲਾਂ ਲੈ ਕੇ ਜਾਣੀਆਂ। ਅਸੀਂ ਜਿਸ ਦਿਨ ਇਹਨਾਂ ਨੇ UAPA ਐਕਟ ਦੇ ਅਧੀਨ ਸਾਨੂੰ ਟੈਰਰਿਸਟ ਕਹਿਣ ਦੀ ਕੋਸ਼ਿਸ਼ ਕੀਤੀ ਆ, ਅਸੀਂ ਘਰੇ ਨਹੀਂ ਬੈਠੇ, ਅਸੀਂ ਆਰਾਮ ਨਾਲ ਇਹ ਨਹੀਂ ਬੈਠਾ ਕਿ ਦੇਖੀ ਜਾਊਗੀ, ਅਸੀਂ ਤਾਂ ਸੇਫ ਆਪਣੇ ਘਰਾਂ 'ਚ ਬੈਠੇ ਹਾਂ, ਕੋਈ ਗੱਲ ਨਹੀਂ, ਕੀ ਕਰ ਲੂਗੇ ਸਾਨੂੰ ਇੱਥੇ ਆ ਕੇ। ਅਸੀਂ ਦੁਨੀਆ ਦੇ PM ਦੇ ਆਫਿਸਿਸ ਦੇ ਵਿੱਚ, ਅਸੀਂ ਹਰੇਕ ਦੇਸ਼ ਦੇ PM ਦੇ ਆਫਿਸ ਦੇ ਵਿੱਚ ਇਹ ਜਿਹੜੀ ਆ ਫੈਕਸ ਕਰਾਂਗੇ, ਚਿੱਠੀਆਂ ਕੱਢਾਂਗੇ ਕਿ ਇਸ ਤਰ੍ਹਾਂ ਹਿੰਦੁਸਤਾਨ ਦੀ ਜਿਹੜੀ ਗਵਰਨਮੈਂਟ ਆ ਉਹ ਸਪਰੈਸ ਕਰਦੀ ਆ ਸਾਡੀ ਵੌਇਸ, ਸਾਨੂੰ ਮਾਰਦੀ ਆ, ਸਾਨੂੰ ਘੱਟ ਗਿਣਤੀਆਂ ਦੇ ਉੱਤੇ ਜ਼ੁਲਮ ਕਰਦੀ ਆ। ਅਸੀਂ UN ਦੇ ਵਿੱਚ ਕੰਟੀਨਿਊਸਲੀ ਜਿਹੜੀ ਹੈ ਇਹ ਗੱਲਾਂ ਲੈ ਕੇ ਗਏ ਆ, ਕੀਤੀਆਂ ਆ। ਔਰ UN ਦੇ ਵਿੱਚ ਰੈਕਟਰਸ ਨੇ ਜਦੋਂ ਗੱਲਾਂ ਸੁਣੀਆਂ, ਮੇਰੀ ਆਪਣੀ ਇੰਟਰਵਿਊ ਰੈਕਟਰ ਨੇ ਲਈ ਸੀ ਉੱਥੇ, ਤੇ ਤਕਰੀਬਨ ਪੌਣੇ 2 ਘੰਟੇ ਇੰਟਰਵਿਊ ਉਹਨਾਂ ਨੇ ਲਈ ਸੀ। ਸੋ ਉਹਨਾਂ ਨੇ ਜਿਨ੍ਹਾਂ ਨੇ 20 ਮਿੰਟ ਦਾ ਟਾਈਮ ਦਿੱਤਾ ਤੇ ਪੌਣੇ 2 ਘੰਟੇ ਤੁਹਾਡੀ ਗੱਲ ਸੁਣਦੇ ਰਹੇ, ਤੇ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਕਿ ਇੰਡੀਆ ਸਾਡੀ ਰਡਾਰ ਤੇ ਹੈਗਾ ਆ, ਪਰ ਉਹ ਐਕਸ਼ਨ ਉਦੋਂ ਹੀ ਲੈ ਸਕਣਗੇ ਜਦੋਂ ਤੁਸੀਂ ਉਹਨਾਂ ਦੇ ਕੋਲ ਜਾਓਗੇ, ਤੁਸੀਂ ਅਪਰੋਚ ਕਰਾਓਗੇ। ਜੇ ਅੱਜ ਪਰਮਜੀਤ ਸਿੰਘ ਤੇ ਬੈਨ ਲੱਗਾ ਆ, ਟੈਰਰਿਸਟ ਕਿਹਾ ਗਿਆ ਆ, ਕੱਲ ਨੂੰ ਕੋਈ ਹੋਰ ਵੀ ਹੋ ਸਕਦਾ। ਕਿ ਪੰਥਕ ਆਰਗੇਨਾਈਜੇਸ਼ਨਾਂ ਕੱਲੀ ਸਿੱਖ ਫॉर ਜਸਟਿਸ ਨਹੀਂ ਹੈਗੀ, ਪੰਥਕ ਆਰਗੇਨਾਈਜੇਸ਼ਨਾਂ ਬਹੁਤ ਆ ਜਿਹੜੀਆਂ ਖਾਲਿਸਤਾਨ ਦੀ ਗੱਲ ਕਰਦੀਆਂ ਆਪਣੇ ਆਪਣੇ ਤਰੀਕੇ ਦੇ ਨਾਲ। ਤੋ ਸਿਰਫ ਸਿੱਖ ਫॉर ਜਸਟਿਸ ਦੇ ਨਾਲ ਕੰਮ ਕਰਨ ਵਾਲੇ ਬੰਦੇ ਜਿਹੜੇ ਆ, ਭਾਵੇਂ ਹਰਦੀਪ ਸਿੰਘ ਨਿੱਜਰ ਆ, ਭਾਵੇਂ ਗੁਰਮੀਤ ਸਿੰਘ ਬੱਗਾ ਆ, ਭਾਵੇਂ ਪਰਮਜੀਤ ਸਿੰਘ ਪੰਮਾ ਆ, ਇਹ ਸਿਰਫ ਇਹਨਾਂ ਬੰਦਿਆਂ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਹੈ? ਠੀਕ ਹੈ ਨਾ। ਸੋ ਇਹ ਜਿਹੜੀ ਗੱਲ ਆ, ਇਹ ਦੁਨੀਆ ਦੇ ਵਿੱਚ ਸਾਨੂੰ ਲੈ ਕੇ ਜਾਣਾ, UN ਦੇ ਵਿੱਚ ਲੈ ਕੇ ਜਾਣਾ, ਇਸ ਲਾਅ ਨੂੰ ਫੋਲੋ ਕਰਨਾ ਪਊਗਾ। ਇਹ ਉਹਨਾਂ ਨੇ ਆਪਣੇ ਪੈਂਤਰੇ ਨਾਲ ਲੜਾਈ ਲੜੀ ਜਾਣੀ, ਤੁਸੀਂ ਆਪਣੇ ਪੈਂਤਰੇ ਨਾਲ ਕੰਮ ਕਰੀ ਜਾਓ, ਪਰ ਸਾਨੂੰ ਡਰ ਕਿਸੇ ਗੱਲ ਦਾ ਨਹੀਂਗਾ। ਇਹ ਟੈਰਰਾਈਜ਼ ਕਰਨਾ ਚਾਹੁੰਦੇ ਆ ਸਾਨੂੰ, ਪਰ ਅਸੀਂ ਇਹਨਾਂ ਨੂੰ
ਨਾ ਇੰਗਲੈਂਡ ਦੇ ਵਿੱਚ ਤੁਰਨ ਦਿੰਦੇ ਆ ਸੜਕ ਤੇ, ਨਾ ਅਸੀਂ ਇਹਨਾਂ ਨੂੰ ਕੈਨੇਡਾ ਅਮਰੀਕਾ 'ਚ ਤੁਰਨ ਦਿੰਦੇ ਆ। ਇੰਗਲੈਂਡ ਸਾਡੀ ਰਿਸਪੌਂਸਿਬਿਲਿਟੀ ਆ। ਅਸੀਂ ਜਿਸ ਦਿਨ ਅਮਰਿੰਦਰ ਸਿੰਘ ਇੰਗਲੈਂਡ ਦੀ ਧਰਤੀ ਤੇ ਆਇਆ, ਜਿਸ ਦਿਨ ਦਿਨਕਰ ਗੁਪਤਾ ਇੰਗਲੈਂਡ ਦੀ ਧਰਤੀ ਦੇ ਉੱਤੇ ਆਇਆ, ਅਸੀਂ ਲੀਗਲ ਕਾਰਵਾਈ ਕਰਕੇ ਇਹਨਾਂ ਨੂੰ ਇੱਥੋਂ ਭਜਾਇਆ। ਅਸੀਂ ਅਰੈਸਟ ਕਰਾਉਣ ਦੀ ਕੋਸ਼ਿਸ਼ ਕੀਤੀ। ਅਸੀਂ ਇਹਨਾਂ ਨੂੰ ਮਾਰਨ ਨਹੀਂ ਪਏ, ਪਰ ਇਹਨਾਂ ਨੇ ਸਾਡਾ ਸਿੱਖ ਯੂਥ ਮਾਰਿਆ, ਇਹਨਾਂ ਨੇ ਸਿੱਖਾਂ ਦੇ ਘਰ ਤਬਾਹ ਕੀਤੇ। ਇਹਨਾਂ ਨੂੰ ਇਸ ਦਾ ਦੇਣਾ ਪਊਗਾ, ਔਰ ਪੰਜਾਬ ਜ਼ਰੂਰ ਆਜ਼ਾਦ ਹੋਊਗਾ ਔਰ ਆਜ਼ਾਦ ਹੋ ਕੇ ਰਹੂਗਾ। ਜੀ ਰਣਜੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਮਾਂ ਕੱਢਿਆ ਤੇ ਜਿਹੜੇ ਵਿਚਾਰ ਆ ਉਹ ਸਾਂਝੇ ਕੀਤੇ ਆ। ਤੇ ਖਾਸ ਤੌਰ ਤੇ ਜਦੋਂ ਅਸੀਂ ਆਪਣੇ ਪੱਖ ਦੀ ਗੱਲ ਕਰਦੇ ਹਾਂ ਕਿ ਗਵਰਨਮੈਂਟ ਦਾ ਵਰਜਨ ਇੱਕ ਬੜਾ ਹੀ ਜਦੋਂ ਸ਼ਕਤੀਸ਼ਾਲੀ ਹੁੰਦਾ, ਉਹਨਾਂ ਕੋਲ ਮੀਡੀਆ ਵੀ ਹੈ ਤੇ ਬਹੁਤ ਪ੍ਰੋਪੇਗੇਟ ਉਹ ਗੱਲ ਹੁੰਦੀ ਹੈ। ਸੋ ਸਾਡਾ ਪੱਖ ਕੋਸ਼ਿਸ਼ ਕੀਤੀ ਹੈ ਇਸ ਸ਼ੋਅ ਦੇ ਰਾਹੀਂ ਅਸੀਂ ਲੋਕਾਂ ਤੱਕ ਜਾਂ ਘੱਟੋ ਘੱਟ ਆਪਣੀ ਕੌਮ ਤੱਕ ਪਹੁੰਚਾ ਸਕੀਏ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ। ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਪਰਮਜੀਤ ਸਿੰਘ ਪੰਮਾ ਉਹਨਾਂ 9 ਬੰਦਿਆਂ ਦੇ ਵਿੱਚੋਂ ਨੇ ਜਿਨ੍ਹਾਂ ਨੂੰ ਭਾਰਤ ਦੀ ਸਰਕਾਰ ਵੱਲੋਂ UAPA ਦੇ ਥੱਲੇ ਅਨਲੌਫੁਲ ਪ੍ਰੀਵੈਂਸ਼ਨ ਐਕਟੀਵਿਟੀਜ਼ ਐਕਟ ਦੇ ਥੱਲੇ ਉਹਨਾਂ ਨੂੰ ਟੈਰਰਿਸਟ ਜਿਹੜਾ ਹੈ ਉਹ ਗਰਦਾਨਿਆ ਗਿਆ। ਸੋ ਇੱਕ ਸਾਡਾ ਕੋਸ਼ਿਸ਼ ਸੀ ਕਿ ਦੂਜਾ ਪੱਖ ਵੀ ਅਸੀਂ ਤੁਹਾਡੇ ਸਾਹਮਣੇ ਰੱਖੀਏ। ਹਮੇਸ਼ਾ ਅਸੀਂ ਇਹਨਾਂ ਗੱਲਾਂ ਦੀ ਜ਼ਿਕਰ ਹੁੰਦਾ ਇਸ ਸ਼ੋਅ ਦੇ ਵਿੱਚ ਵੀ ਤੇ ਅਦਰਵਾਈਜ਼ ਵੀ ਜਿਹੜੀਆਂ ਹਿਊਮਨ ਰਾਈਟਸ ਵਾਇਓਲੇਸ਼ਨਸ ਜਾਂ ਤਸ਼ੱਦਦ ਹੋ ਰਿਹਾ ਹੈ ਉਹਨੂੰ ਉਜਾਗਰ ਕੀਤਾ ਜਾ ਸਕੇ, ਜਾਂ ਉਹਦਾ ਜਿਹੜਾ ਦੂਜਾ ਪੱਖ ਹੈ ਉਹ ਕੌਮ ਦੇ ਸਾਹਮਣੇ ਰੱਖਿਆ ਜਾ ਸਕੇ। ਇੱਥੇ ਵੀ ਜ਼ਿਕਰ ਕਰਨਾ ਬਣਦਾ ਵੀ ਜਿਹੜੇ ਇਹ ਟੈਰਰਿਸਟ ਐਲਾਨੇ ਗਏ ਨੇ ਭਾਰਤ ਦੀ ਸਰਕਾਰ ਵੱਲੋਂ, ਇਹ 9 ਸਿੱਖ ਨੇ, ਪਰ ਇਹਨਾਂ ਦੇ ਨਾਲ ਨਾਲ ਮੁਸਲਮਾਨ ਨੌਜਵਾਨ ਵੀ ਸ਼ਾਮਲ ਕੀਤੇ ਗਏ ਨੇ। ਉਹਨਾਂ ਦੇ ਨਾਮ ਵੀ ਇਸ ਸੂਚੀ ਦੇ ਵਿੱਚ ਨੇ ਜਿਨ੍ਹਾਂ ਨੂੰ ਟੈਰਰਿਸਟ ਐਲਾਨਿਆ ਗਿਆ। ਸੋ ਇਹ ਓਵਰਆਲ ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਜਾਂ ਉੱਥੇ ਹੋ ਰਹੀਆਂ ਹਿਊਮਨ ਰਾਈਟਸ ਵਾਇਓਲੇਸ਼ਨਸ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਜਿਹੜੀਆਂ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ ਉਹ ਵੀ ਇਸ ਗੱਲ ਨੂੰ ਤਸਦੀਕ ਕਰਦੀਆਂ ਨੇ ਵੀ ਭਾਰਤ ਦੇ ਵਿੱਚ ਇਸ ਵਕਤ ਜਿਹੜਾ ਤਸ਼ੱਦਦ ਹੈ ਮਾਈਨੋਰਿਟੀਜ਼ ਦੇ ਉੱਤੇ ਉਹ ਵੱਧ ਰਿਹਾ ਹੈ। ਇਸ ਗੱਲ ਨੂੰ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ, ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਵੀ ਅੱਜ ਦੀ ਡੇਟ ਦੇ ਵਿੱਚ ਮੰਨ ਰਹੀਆਂ ਨੇ। ਸੋ ਸਾਡੇ ਲਈ ਵੀ ਇਹ ਇੱਕ ਵੱਡਾ ਸਵਾਲ ਹੈ ਵੀ ਜਦੋਂ ਅਸੀਂ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੇ ਹਾਂ ਜਾਂ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ ਤੇ ਇਸ ਪਾਰਟ ਨੂੰ ਅੱਗੇ ਕਿਵੇਂ ਲੀਡ ਕੀਤਾ ਜਾਵੇ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਇਜਾਜ਼ਤ ਚਾਹਾਂਗੇ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।